ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ, ਮੈਂ ਅਮਰਵੀਰ ਸਿੰਘ ਅੱਜ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਵਿਸ਼ੇਸ਼ ਕਰਕੇ ਇਸ ਵਕਤ ਜਿਹੜੀ ਸਾਡੇ ਸਾਹਮਣੇ ਸਭ ਤੋਂ ਵੱਡੀ ਜਿਹੜੀ ਬਿਮਾਰੀ ਹੈ ਇਹ ਕੋਰੋਨਾ ਵਾਇਰਸ ਦੀ ਕੋਵਿਡ-19, ਇਸ ਦੇ ਮਤਲਬ ਅਸੀਂ ਅੱਜ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਵਿਸ਼ੇਸ਼ ਤੌਰ ਤੇ ਜਦੋਂ ਅਸੀਂ ਪਿਛਲਾ ਸਾਰਾ ਸਾਲ ਦੇਖਣਾ ਹੋਵੇ, ਮਾਰਚ ਤੋਂ ਜਦੋਂ ਤੋਂ ਲੈ ਕੇ ਲੋਕਡਾਊਨ ਸ਼ੁਰੂ ਹੁੰਦਾ ਤੇ ਕਿਵੇਂ ਇਸ ਕੋਵਿਡ-19 ਨੇ ਸਾਰੀ ਦੁਨੀਆ ਨੂੰ ਪ੍ਰਭਾਵਿਤ ਕੀਤਾ, ਇਕਨੋਮੀ ਤੋਂ ਲੈ ਕੇ ਕਿਵੇਂ ਮਿਲੀਅਨਸ ਤੱਕ ਜਿਹੜੀਆਂ ਮੌਤਾਂ ਨੇ ਉਹ ਸਾਡੇ ਸਾਹਮਣੇ ਦੁਨੀਆ ਭਰ ਦੇ ਵਿੱਚ ਹੋਈਆਂ ਨੇ। ਬਹੁਤ ਸਾਡੇ ਆਪਣੇ ਨੇ ਜਿਨ੍ਹਾਂ ਨੇ ਆਪਣਿਆਂ ਨੂੰ ਗਵਾਇਆ ਇਸ ਸਾਰੇ ਸਮੇਂ ਦੇ ਦੌਰਾਨ, ਤੇ ਇੱਥੋਂ ਤੱਕ ਅਸੀਂ ਹਿਊਮੈਨਿਟੀ ਦੇ ਉੱਤੇ ਜਾਂ ਜਦੋਂ ਅਸੀਂ ਇਸ ਦੁਨੀਆ ਦੇ ਵਿੱਚ ਦੇਖਦੇ ਹਾਂ ਇਹਦਾ ਪ੍ਰਭਾਵ ਕਿ ਲੋਕ ਆਪਣੇ ਜਿਹੜੇ ਪਰਿਵਾਰਕ ਮੈਂਬਰ ਸੀ ਉਹਨਾਂ ਨੂੰ ਅਲਵਿਦਾ ਤੱਕ ਵੀ ਨਹੀਂ ਕਹਿ ਸਕੇ ਇਸ ਮਹਾਮਾਰੀ ਦੇ ਚਲਦਿਆਂ। ਸੋ ਇਹਦੇ ਜਿਹੜੇ ਪ੍ਰਭਾਵ ਨੇ ਮਨੁੱਖਤਾ ਦੇ ਉੱਤੇ ਇਸ ਲੈਵਲ ਤੱਕ ਪਏ ਆ। ਅੱਜ ਅਸੀਂ ਵਿਸ਼ੇਸ਼ ਤੌਰ ਤੇ ਇਸ ਬਾਬਤ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਇਸ ਸਾਰੇ ਪਾਰਟ ਨੂੰ ਜਿੱਥੇ ਅਸੀਂ ਅੱਜ ਦੀ ਇਸ ਵਿਚਾਰ ਚਰਚਾ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕੋਵਿਡ-19 ਕੀ ਹੈ, ਹਿਊਮਨ ਬਾਡੀ ਨੂੰ ਇਹ ਕਿਵੇਂ ਇੰਪੈਕਟ ਕਰਦਾ। ਇਸ ਵਕਤ ਜਦੋਂ ਅਸੀਂ ਇਹਦੇ ਭਾਵੇਂ ਸੈਕੰਡ ਸਟ੍ਰੇਨ ਦੀ ਗੱਲ ਹੋਵੇ ਜਿਹੜਾ UK ਚੋਂ ਓਰੀਜਨੇਟ ਹੋਇਆ, ਖਬਰਾਂ ਚਾਰੇ ਪਾਸੇ ਘੁੰਮ ਰਹੀਆਂ ਨੇ। ਫਿਰ ਜਦੋਂ ਅਸੀਂ ਯੂਨਾਈਟਿਡ ਨੇਸ਼ਨਸ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਇਨੀਸ਼ੀਏਟਿਵ ਦੀ ਗੱਲ ਕਰਦੇ ਹਾਂ, ਹੁਣ ਵੈਕਸੀਨੇਸ਼ਨ ਦਾ ਦੌਰ ਸ਼ੁਰੂ ਹੋਇਆ। ਵੈਕਸੀਨੇਸ਼ਨ ਦੇ ਨਾਲ ਕੀ ਜਿਹੜਾ ਇਹਦਾ ਇੰਪੈਕਟ ਹੈ ਉਹ ਕਿਸ ਲੈਵਲ ਤੱਕ ਘਟੂਗਾ ਤੇ ਕੀ ਅਸੀਂ ਵਾਪਸ ਜਿਹੜਾ ਹੈ ਜਿਵੇਂ 1 ਸਾਲ ਪਹਿਲਾਂ ਜਿੱਦਾਂ ਦੇ ਹਾਲਾਤ ਦੇ ਵਿੱਚ ਮਨੁੱਖਤਾ ਸੀ, ਕੀ ਅਸੀਂ ਉਹ ਬੈਕ ਟੂ ਨਾਰਮਲ ਵਾਲੀ ਜਿਹੜੀ ਸਿਚੁਏਸ਼ਨ ਹੈ ਉਹ ਵਾਪਸ ਬਣ ਸਕੇਗੀ ਜਾਂ ਨਹੀਂ। ਇੱਦਾਂ ਦੇ ਕਈ ਤਰ੍ਹਾਂ ਦੇ ਜਿਹੜੇ ਸਵਾਲ ਨੇ ਉਹਨਾਂ ਦੇ ਜਵਾਬ ਲੱਭਣ ਦੀ ਅੱਜ ਕੋਸ਼ਿਸ਼ ਕਰਾਂਗੇ। ਤੇ ਵਿਸ਼ੇਸ਼ ਕਰਕੇ ਅੱਜ ਸਾਡੇ ਨਾਲ ਡਾਕਟਰ ਬਾਬਰ ਰਜ਼ਾ ਖਾਨ ਇਸ ਵਕਤ ਜੁੜੇ ਹੋਏ ਨੇ ਟੋਰਾਂਟੋ ਤੋਂ। ਆਪ ਪੇਸ਼ੇ ਵਜੋਂ ਇੱਕ ਸੀਨੀਅਰ ਵੈਟਰਨਰੀ ਕੰਸਲਟੈਂਟ ਦੇ ਤੌਰ ਤੇ ਕੰਮ ਕਰਦੇ ਆ, ਜਿੱਥੇ ਇਹਨਾਂ ਨੇ ਪਹਿਲਾਂ ਆਬੂ ਧਾਬੀ ਦੀ ਰਾਇਲ ਫੈਮਿਲੀ ਦੇ ਨਾਲ ਕੰਮ ਕੀਤਾ ਹੈ ਇੱਕ ਪੇਸ਼ੇ ਵਜੋਂ। ਨਾਲ ਹੀ ਨਾਲ ਇਸ ਵਕਤ ਉਹ ਆਸਟ੍ਰੇਲੀਆ, ਯੂਰਪ, ਨਿਊਜ਼ੀਲੈਂਡ ਦੀਆਂ ਜਿਹੜੀਆਂ ਮੇਜਰ ਫਾਰਮਾਸਿਊਟੀਕਲ ਕੰਪਨੀਜ਼ ਨੇ ਉਹਨਾਂ ਦੇ ਵਿੱਚ ਵੀ ਕੰਸਲਟੈਂਟ ਦੇ ਤੌਰ ਤੇ ਜਿਹੜੀ ਸੇਵਾ ਹੈ ਉਹ ਕਰ ਰਹੇ ਆ। ਸੋ ਕੋਵਿਡ ਦੇ ਉੱਤੇ ਇਹਨਾਂ ਨੇ ਪਿਛਲੇ ਜਦੋਂ ਤੋਂ ਕੋਵਿਡ ਦੀ ਸ਼ੁਰੂਆਤ ਹੋਈ ਹੈ, ਇਮਿਊਨਿਟੀ ਬੂਸਟਰ ਦੀ ਗੱਲ ਹੋਵੇ ਜਾਂ ਅਦਰਵਾਈਜ਼ ਜਦੋਂ ਅਸੀਂ ਦੇਖਦੇ ਹਾਂ ਕੋਵਿਡ ਦਾ ਸਾਰੇ ਪੇਪਰਸ ਦੀ ਰਿਸਰਚ ਤੋਂ ਲੈ ਕੇ ਇੱਕ ਬੁੱਕ ਫਾਰਮ ਦੇ ਵਿੱਚ ਉਹਨਾਂ ਨੂੰ ਇਹ ਕੰਪਾਈਲ ਕਰਨ ਦਾ ਜਿਹੜਾ ਇਹਨਾਂ ਦਾ ਯਤਨ ਹੈ, ਆਉਣ ਵਾਲੇ ਮਹੀਨੇ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਇਹਨਾਂ ਦੀ ਕਿਤਾਬ ਦ ਕੋਵਿਡ-19 ਪੈਂਡੈਮਿਕ ਆਫ 21st ਸੈਂਚੁਰੀ ਜਿਹੜੀ ਹੈ ਉਹ ਰਿਲੀਜ਼ ਹੋਣ ਜਾ ਰਹੀ ਹੈ। ਸੋ ਇਹ ਉਹ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਮੈਡੀਕਲ ਫੀਲਡ ਦੇ ਵਿੱਚ ਕੰਮ ਕੀਤਾ ਹੈ, ਰਿਸਰਚ ਕੀਤੀ ਹੈ ਤੇ ਮਨੁੱਖਤਾ ਨੂੰ ਸੇਧ ਦੇਣ ਦੇ ਲਈ ਜਿਹੜੇ ਆਪਣੇ ਕਦਮ ਨੇ ਉਹ ਪੁੱਟ ਰਹੇ ਨੇ, ਕੰਮ ਕਰ ਰਹੇ ਨੇ। ਸੋ ਡਾਕਟਰ ਬਾਬਰ ਰਜ਼ਾ ਖਾਨ ਉਹਨਾਂ ਸ਼ਖਸੀਅਤਾਂ ਦੇ ਵਿੱਚੋਂ ਇੱਕ ਨੇ ਜਿਨ੍ਹਾਂ ਦੀਆਂ ਐਡਵਾਈਜ਼ ਇੱਥੇ ਦੇ ਜਿਹੜੇ ਮੁਲਕ ਨੇ ਜਾਂ ਇੱਥੇ ਦੀਆਂ ਜਿਹੜੀਆਂ ਮੇਜਰ ਦੁਨੀਆ ਦੀਆਂ ਆਰਗੇਨਾਈਜੇਸ਼ਨਸ ਨੇ, ਅਸੀਂ ਵਰਲਡ ਹੈਲਥ ਆਰਗੇਨਾਈਜੇਸ਼ਨ ਤੋਂ ਲੈ ਕੇ ਜਿਹੜੇ ਸਾਡੇ ਮੁਲਕਾਂ ਦੇ ਜਿਹੜੇ ਹੈਲਥ ਡਿਪਾਰਟਮੈਂਟਸ ਨੇ ਉਹਨਾਂ ਨੂੰ ਡਾਇਰੈਕਸ਼ਨਸ ਕੀ ਜਾਂਦੀਆਂ ਨੇ, ਉਹ ਜਿਹੜਾ ਉਹਦੇ ਬਿਹਾਈਂਡ ਜਿਹੜਾ ਕੰਮ ਹੁੰਦਾ ਉਹ ਇਹਨਾਂ ਸ਼ਖਸੀਅਤਾਂ ਦਾ ਹੁੰਦਾ, ਇਹਨਾਂ ਡਾਕਟਰਸ ਦਾ ਹੁੰਦਾ। ਸੋ ਆਓ ਡਾਕਟਰ ਬਾਬਰ ਰਜ਼ਾ ਖਾਨ ਸਾਡੇ ਨਾਲ ਇਸ ਵਕਤ ਟੋਰਾਂਟੋ ਤੋਂ ਜੁੜੇ ਹੋਏ ਆ, ਉਹਨਾਂ ਨਾਲ ਮਿਲ ਕੇ ਅੱਜ ਦੀ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਅਸਲਾਮ ਵਾਲੇਕੁਮ, ਸਤਿ ਸ਼੍ਰੀ ਅਕਾਲ। ਅਸਲਾਮ ਵਾਲੇਕੁਮ। ਡਾਕਟਰ ਸਾਹਿਬ, ਮੈਂ ਪਹਿਲਾਂ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢਿਆ। ਜਿਹੜਾ ਤੁਹਾਡਾ ਸਮਾਂ ਹੁੰਦਾ ਇੰਪੋਰਟੈਂਟ ਹੁੰਦਾ ਹੈ। ਜਿਹੜਾ ਕੋਵਿਡ ਦਾ ਦੌਰ ਚੱਲ ਰਿਹਾ ਇਸ ਦੇ ਵਿੱਚ ਕਾਫੀ ਕੁਝ ਹੁੰਦਾ ਜਿਹੜਾ ਦੇਖਣਾ, ਰਿਸਰਚ ਤੋਂ ਲੈ ਕੇ ਉਹਦੀ ਇੰਪਲੀਮੈਂਟੇਸ਼ਨ ਤੱਕ ਤੁਹਾਡਾ ਸਮਾਂ ਬਹੁਤ ਇੰਪੋਰਟੈਂਟ ਆ। ਬਹੁਤ ਧੰਨਵਾਦ ਤੁਹਾਡਾ ਸਮਾਂ ਕੱਢਣ ਦੇ ਲਈ। ਅਮਰਵੀਰ ਜੀ, ਤੁਹਾਡਾ ਬਹੁਤ ਸ਼ੁਕਰੀਆ। ਔਰ ਬਹੁਤ ਬਿਜ਼ੀ ਸਾਡਾ ਪੂਰਾ ਸਾਲ ਗੁਜ਼ਰਿਆ, ਲੇਕਿਨ ਮੈਂ ਸਮਝਣਾ ਕਿ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਟਾਈਮ ਟੂ ਟਾਈਮ ਵਕਤ ਕੱਢ ਕੇ ਤੇ ਮੀਡੀਆ ਰਾਹੀਂ ਆਪਣੇ ਭੈਣ ਭਰਾਵਾਂ ਨੂੰ ਜਿਹੜਾ ਅਸੀਂ ਰਾਬਤਾ ਕਰੀਏ ਔਰ ਉਹਨਾਂ ਤੱਕ ਅਸੀਂ ਜਿਹੜਾ ਇਹ ਇਨਫੋਰਮੇਸ਼ਨ ਪਹੁੰਚਾਈਏ, ਕਿਉਂਕਿ ਇਹ ਇਜਤਮਾਈ ਹਿਊਮੈਨਿਟੀ ਦਾ ਸਵਾਲ ਹੈ ਔਰ ਇਹ ਬੜਾ ਜ਼ਰੂਰੀ ਹੈ ਕਿ ਲੋਕਾਂ ਨੂੰ ਅਸੀਂ ਇਨਫੋਰਮੇਸ਼ਨ ਸਿੰਪਲ ਜ਼ਬਾਨ 'ਚ ਕਨਵੇ ਕਰੀਏ ਤਾਂ ਕਿ ਉਹ ਜਿਹੜੀ ਕਨਫਿਊਜ਼ਨ ਹੈ ਔਰ ਜਿਹੜੀ ਉਹਨਾਂ ਦੇ ਜ਼ਿਹਨ ਦੇ ਵਿੱਚ ਡਿਫਰੈਂਟ ਇਨਫੋਰਮੇਸ਼ਨ ਡਿਫਰੈਂਟ ਸੋਰਸਿਸ ਤੋਂ ਪਹੁੰਚਦੀ ਹੈ ਉਹਦੇ ਤੋਂ
ਉਹ ਕਨਫਿਊਜ਼ ਹੋਣ ਦੀ ਬਜਾਏ ਉਹ ਇੱਕ ਆਥੈਂਟਿਕ ਸੋਰਸ ਤੋਂ ਇਨਫੋਰਮੇਸ਼ਨ ਲੈ ਸਕਣ। ਜੀ ਤੇ ਬਿਲਕੁਲ, ਮੈਂ ਬਹੁਤ ਖੁਸ਼ ਹਾਂ ਕਿ ਅੱਜ ਤੁਸੀਂ ਮੈਨੂੰ ਆਪਣੀ ਲਾਈਨ ਤੇ ਲਿਆ ਔਰ ਮੈਂ ਇਹ ਖਿਦਮਤ ਤੁਹਾਡੇ ਲੋਕਾਂ ਵਾਸਤੇ ਅੰਜਾਮ ਬਹੁਤ ਦੇ ਰਿਹਾ। ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਸ਼ੁਰੂਆਤ ਕਰੀਏ। ਮੈਂ ਥੋੜਾ ਜਿਹਾ ਤੁਹਾਡੀ ਕਿਤਾਬ ਤੇ ਤੁਹਾਡੀ ਰਿਸਰਚ ਬਾਰੇ ਜਾਣਨਾ ਚਾਹੂੰਗਾ। ਤੁਸੀਂ ਥੋੜਾ ਜਿਹਾ ਦੱਸ ਸਕੋ ਤੇ ਨਾਲ ਹੀ ਨਾਲ ਕੋਵਿਡ ਦੇ ਨਾਲ ਰਿਲੇਟਡ ਜਿਹੜੇ ਫੈਕਟਸ, ਹਾਲਾਂਕਿ ਕਾਫੀ ਕੁਝ ਮੀਡੀਆ ਦੇ ਵਿੱਚ ਆਲਰੇਡੀ ਚੱਲ ਰਿਹਾ, ਇਹਦਾ ਇੰਪੈਕਟ ਕੀ ਹੁੰਦਾ ਹਿਊਮਨ ਬਾਡੀ ਦੇ ਉੱਤੇ, ਕਿਵੇਂ ਇਹ ਸਾਨੂੰ ਪ੍ਰਭਾਵਿਤ ਕਰ ਰਿਹਾ ਹੈ, ਤੇ ਜਦੋਂ ਅਸੀਂ ਦੇਖਦੇ ਹਾਂ ਸਿਚੁਏਸ਼ਨ, ਬੰਦੇ ਦੀਆਂ ਹੈਲਥ ਕੰਡੀਸ਼ਨਸ ਡਿਟੀਰੀਓਰੇਟ ਹੁੰਦੀਆਂ ਮੌਤ ਤੱਕ ਦਾ ਜਿਹੜਾ ਸਫ਼ਰ ਹੈ ਉਹ ਵੀ ਬਹੁਤ ਸਾਡੇ ਤੋਂ ਜਿਹੜੀਆਂ ਰੂਹਾਂ ਨੇ ਉਹ ਸਾਨੂੰ ਵਿਛੋੜਾ ਦੇ ਗਈਆਂ ਨੇ। ਸੋ ਓਵਰਆਲ ਜਿਹੜੀ ਇੱਕ ਅੰਡਰਸਟੈਂਡਿੰਗ ਦੇ ਤੌਰ ਤੇ ਤੁਸੀਂ ਸਾਨੂੰ ਤੇ ਸਾਡੇ ਦਰਸ਼ਕਾਂ ਨੂੰ ਇਸ ਬਾਬਤ ਦੱਸ ਸਕੋ। ਜੀ ਅਮਰਵੀਰ ਜੀ, ਜਿਹੜੀ ਮੇਰੀ ਕਿਤਾਬ ਹੈ ਉਹਦਾ ਨਾਮ ਜਿਸ ਤਰ੍ਹਾਂ ਤੁਸੀਂ ਦੱਸਿਆ ਉਹ ਹੈ COVID-19 ਦੀ ਪੈਂਡੈਮਿਕ ਆਫ 21st ਸੈਂਚੁਰੀ ਏ ਰਿਵਿਊ। ਜੀ ਇਹਦੀ ਸਟੋਰੀ ਇਸ ਤਰ੍ਹਾਂ, ਇਹਦਾ ਆਈਡੀਆ ਇਸ ਤਰ੍ਹਾਂ ਕਨਸੀਵ ਹੋਇਆ ਕਿ ਜਿਸ ਵੇਲੇ 11 ਮਾਰਚ 2019 ਦੇ ਵਿੱਚ ਇਹਨੂੰ ਪੈਂਡੈਮਿਕ ਡਿਕਲੇਅਰ ਕੀਤਾ ਗਿਆ ਤੇ 13 ਮਾਰਚ 2019 ਦੇ ਵਿੱਚ ਪੂਰਾ ਕੈਨੇਡਾ ਸ਼ਟ ਡਾਊਨ ਕਰ ਦਿੱਤਾ ਗਿਆ ਤੇ ਅਸੀਂ ਆਪਣੇ ਘਰਾਂ 'ਚ ਬੰਦ ਹੋ ਗਏ ਔਰ ਸਾਰੇ ਕੰਮ ਇੱਥੇ ਬੰਦ ਹੋ ਗਏ। ਉਸ ਦੌਰਾਨ ਜਿਹੜਾ ਮੈਂ, ਕਿਉਂਕਿ ਇਹ ਜਿਸ ਵੇਲੇ ਸ਼ੁਰੂ ਹੋਇਆ ਸੀ ਦਸੰਬਰ 'ਚ ਸਿਲਸਿਲਾ ਚਾਈਨਾ ਤੋਂ, ਤੇ ਅਸੀਂ ਉਦੋਂ ਦਾ ਇਹਨੂੰ ਪੜ੍ਹ ਰਹੇ ਸੀ, ਜਿੰਨੇ ਰਿਸਰਚ ਪੇਪਰ ਆ ਰਹੇ ਸਨ ਤੇ ਅਸੀਂ ਉਹਨਾਂ ਨੂੰ ਦੇਖ ਰਹੇ ਸੀ ਤੇ ਉਹਦੇ 'ਚ ਬਹੁਤ ਜ਼ਿਆਦਾ ਇਨਫੋਰਮੇਸ਼ਨ ਦੇ ਵਿੱਚ, ਅੰਡਰਸਟੈਂਡਿੰਗ ਦੇ ਵਿੱਚ ਗੈਪ ਸੀ। ਉਸ ਗੈਪ ਦੀ ਵਜ੍ਹਾ ਦੇ ਨਾਲ ਬਹੁਤ ਸਾਰੀ ਜਿਹੜੀ ਹੈ ਕਨਫਿਊਜ਼ਨ ਮੈਡੀਕਲ ਸਫੀਅਰਸ ਦੇ ਵਿੱਚ ਵੀ ਸੀ ਔਰ ਸਾਇੰਟਿਸਟ ਜਿਹੜੇ ਨੇ ਉਹ ਵੀ ਪਰੇਸ਼ਾਨ ਸਨ। ਤੇ ਜਿਸ ਵੇਲੇ ਇਹ ਪੈਂਡੈਮਿਕ ਦਾ ਰੂਪ ਇਹਨੇ ਇਖਤਿਆਰ ਕੀਤਾ ਤੇ ਅਸੀਂ ਘਰਾਂ 'ਚ ਬੰਦ ਸੀ ਤੇ ਮੈਂ ਫੈਸਲਾ ਕੀਤਾ ਕਿ ਜਿਹੜੀ ਬੈਸਟ ਖਿਦਮਤ ਅਸੀਂ ਆਪਣੇ ਪ੍ਰੋਫੈਸ਼ਨ ਦੀ ਔਰ ਆਪਣੇ ਲੋਕਾਂ ਦੀ ਇਸ ਵੇਲੇ ਕਰ ਸਕਨੇ ਆ ਆਪਣੇ ਪ੍ਰੋਫੈਸ਼ਨਲਸ ਦੇ ਰਾਹੀਂ, ਉਹ ਹੈ ਕਿ ਅਸੀਂ ਇਹ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਇਹਨੂੰ ਕ੍ਰਿਟੀਕਲੀ ਰਿਵਿਊ ਕਰੀਏ। ਕ੍ਰਿਟੀਕਲੀ ਰਿਵਿਊ ਕਰਕੇ ਤੇ ਇਹਦੇ ਚੋਂ ਅਸੀਂ ਐਸਾ ਇੱਕ ਕਨਸੈਂਸਸ ਡਾਕੂਮੈਂਟ ਬਣਾਈਏ ਜਿਹੜਾ ਕਿ तमाम ਸਾਡੇ ਪ੍ਰੋਫੈਸ਼ਨਲ ਲੋਕਾਂ ਦੀ, ਬੇਸ਼ੱਕ ਉਹ ਕਲੀਨਿਸ਼ੀਅਨ ਹੈ ਜਾਂ ਉਹ ਐਪੀਡੈਮੀਓਲੋਜਿਸਟ ਹੈ ਜਾਂ ਉਹ ਪੈਥੋਲੋਜਿਸਟ ਹੈ, ਹਰ ਲੈਵਲ ਤੇ ਉਸ ਬੰਦੇ ਦੀ ਹੈਲਪ ਕੀਤੀ ਜਾ ਸਕੇ ਤਾਂ ਕਿ ਉਹਨਾਂ ਦੇ ਜ਼ਰੀਏ ਫਿਰ ਅਸੀਂ ਪਬਲਿਕ ਦੀ ਹੈਲਪ ਕਰ ਸਕੀਏ। ਤੇ ਬੇਸਿਕਲੀ ਇਹਦਾ ਕਨਸੈਪਟ ਇਸ ਤਰ੍ਹਾਂ ਜਨਰੇਟ ਹੋਇਆ ਔਰ ਇਹ ਕਿਤਾਬ ਜਿਹੜੀ ਹੈ ਇਹ ਹੁਣ ਅੰਡਰ ਪ੍ਰਿੰਟ ਹੈ ਇਸ ਵਕਤ। ਇਹਦੇ ਤਕਰੀਬਨ 1000 ਪੇਜ ਨੇ ਔਰ ਇਹਦੇ 'ਚ ਕੋਈ 30 ਚੈਪਟਰ ਨੇ ਤੇ ਇਹ ਕਿਤਾਬ ਜਿਹੜੀ ਹੈ ਇਹ ਰਾਈਟ ਫਰੋਮ ਦਾ ਵਾਇਰਸ ਇਟਸੈਲਫ, ਉਹਦੀ ਵਾਇਰੋਲੋਜੀ ਤੋਂ ਲੈ ਕੇ ਤੇ ਉਹਦੀ ਟਰਾਂਸਮਿਸ਼ਨ ਕਿਸ ਤਰ੍ਹਾਂ ਹੁੰਦੀ ਹੈ, ਉਸ ਤੋਂ ਬਾਅਦ ਜਦੋਂ ਬਾਡੀ 'ਚ ਚਲਾ ਜਾਂਦਾ ਹੈ ਤੇ ਫਿਰ ਉਹ ਕੀ ਕਰਦਾ ਹੈ, ਤੁਹਾਡੀ ਬਾਡੀ ਕਿਸ ਤਰ੍ਹਾਂ ਫਾਈਟ ਕਰਦੀ ਹੈ, ਉਹਦੇ ਕਲੀਨਿਕਲ ਟੈਸਟ ਕਿਹੜੇ ਹੋ ਸਕਦੇ ਨੇ, ਕੀ ਤੁਸੀਂ ਉਹਦੇ ਇਲਾਜ ਵਾਸਤੇ ਕਰ ਸਕਦੇ ਹੋ, ਉਹਦਾ ਇੰਪੈਕਟ ਜਨਰਲ ਹੈਲਥ ਤੋਂ ਲੈ ਕੇ ਤੇ ਮੈਂਟਲ ਹੈਲਥ ਤੱਕ, ਇਹ तमाम ਚੀਜ਼ਾਂ ਜਿਹੜੀਆਂ ਨੇ ਇਸ ਬੁੱਕ ਦੇ ਵਿੱਚ ਬਹੁਤ ਤਫਸੀਲ ਦੇ ਨਾਲ ਕਵਰ ਕੀਤੀਆਂ ਗਈਆਂ ਨੇ ਔਰ ਇਹ ਸਾਰਾ ਮਟੀਰੀਅਲ ਜਿਹੜਾ ਹੈ ਇਹ ਜਿਤਨੀ ਰਿਸਰਚ ਦੁਨੀਆ 'ਚ ਹੋਈ ਹੈ ਉਸ ਮਟੀਰੀਅਲ ਤੋਂ ਡਰਾ ਕੀਤਾ ਗਿਆ ਕੰਸੈਂਸਸ ਡਾਕੂਮੈਂਟ। ਜੀ ਬਿਲਕੁਲ, ਮੈਂ ਸਮਝਦਾ ਕਾਫੀ ਇੱਕ ਕੰਪਾਈਲਡ ਇਨਫੋਰਮੇਸ਼ਨ ਵੀ ਹੋਵੇਗੀ ਸਾਰਿਆਂ ਦੇ ਲਈ, ਜਿੱਥੇ ਜਿਵੇਂ ਮੈਂ ਦੇਖ ਰਿਹਾ ਸੀ ਤੁਹਾਡੇ ਪਹਿਲੇ ਇੰਟਰਵਿਊਜ਼ ਮੀਡੀਆ ਦੇ ਵਿੱਚ, ਤੇ ਓਵਰਆਲ ਇੱਕ ਐਪਰੀਸ਼ੀਏਟਿਵ ਪਾਰਟ ਵੀ ਹੈ, ਭਾਵੇਂ ਉਹ ਕੈਨੇਡਾ ਦੀ ਗਵਰਨਮੈਂਟ ਹੋਵੇ ਜਾਂ ਅਦਰਵਾਈਜ਼ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਉਹਨਾਂ ਵੱਲੋਂ। ਪਰ ਥੋੜਾ ਜਿਹਾ ਜੇ ਸਾਨੂੰ ਇਨਫੋਰਮੇਟਿਵ ਨਜ਼ਰੀਏ ਤੋਂ ਜੇ ਦੇਖਣਾ ਹੋਵੇ ਇਨਫੋਰਮੇਸ਼ਨ ਦੇ ਹਵਾਲੇ ਨਾਲ, ਤੇ ਤੁਸੀਂ ਸਾਨੂੰ ਦੱਸ ਸਕੋ ਵੀ ਜਿਹੜਾ ਇਸ ਸਾਰੇ ਦੌਰ ਦੇ ਵਿੱਚ ਕੋਵਿਡ ਤੋਂ ਤੁਸੀਂ ਕੀ ਸਮਝਿਆ, ਕੀ ਹੈ ਕੋਵਿਡ ਨੂੰ, ਮਤਲਬ ਸਾਨੂੰ, ਸਾਡੀ ਬਾਡੀ ਨੂੰ ਇੰਪੈਕਟ ਕਿਵੇਂ ਕਰਦਾ। ਹੁਣ ਸੈਕੰਡ ਸਟ੍ਰੇਨ ਦੀ ਗੱਲ ਚੱਲ ਰਹੀ ਹੈ, ਉਹਦੇ ਵਿੱਚੋਂ ਵੀ ਜਦੋਂ ਅਸੀਂ ਦੇਖਣਾ ਹੋਵੇ ਤੇ ਕਿੰਨਾ ਕੁ ਇੰਪੈਕਟ ਇਹਦਾ ਸਾਡੀ ਬਾਡੀ ਤੇ ਸਾਡੇ ਆਰਗਨਸ ਦੇ ਉੱਤੇ ਜਦੋਂ ਅਸੀਂ ਦੇਖਦੇ ਹਾਂ, ਤੇ ਹੁਣ ਵੈਕਸੀਨੇਸ਼ਨ ਦੀ ਗੱਲ ਆ ਰਹੀ ਹੈ ਉਹ ਵੀ ਨਾਲ ਜਦੋਂ ਇਨਕਲੂਡ ਹੁੰਦੀ ਹੈ। ਜੀ ਮੈਂ ਤੁਹਾਨੂੰ ਦੱਸਣਾ ਅਮਰਵੀਰ ਜੀ, ਬੇਸਿਕਲੀ ਇਹ ਜਿਹੜਾ ਵਾਇਰਸ ਹੈ ਕਰੋਨਾ ਵਾਇਰਸ, ਇਹਨੂੰ ਅਸੀਂ ਕਹਿੰਦੇ ਆ SARS-CoV-2, ਕਿਉਂਕਿ ਇਸ ਤੋਂ ਪਹਿਲਾਂ 2002 ਔਰ 3 ਦੇ ਦਰਮਿਆਨ ਸਾਨੂੰ ਇੱਕ ਜਿਹੜੀ ਇਨਫੈਕਸ਼ਨ SARS-CoV ਅਸੀਂ ਉਹਨੂੰ ਕਹਿੰਦੇ ਸਾਂ ਉਹ ਮਿਲਿਆ, ਉਹਨੂੰ ਅਸੀਂ ਡੀਲ ਕੀਤਾ। ਫਿਰ ਉਸ ਤੋਂ ਬਾਅਦ ਇੱਕ 2012-13 ਦੇ ਵਿੱਚ ਸੈਕੰਡ ਕਰੋਨਾ ਵਾਇਰਸ ਆਇਆ, ਉਹਨੂੰ ਅਸੀਂ ਮਰਸ ਕਹਿੰਦੇ ਆ, ਮਿਡਲ ਈਸਟ ਰੈਸਪੀਰੇਟਰੀ ਸਿੰਡਰੋਮ। ਇਹ ਤੀਸਰਾ ਕਰੋਨਾ ਵਾਇਰਸ ਹੈ ਜਿਹੜਾ ਅਸੀਂ ਪਿਛਲੇ 20 ਸਾਲਾਂ 'ਚ ਇਨਸਾਨੀਅਤ ਡੀਲ ਕਰ ਰਹੀ ਹੈ। ਕਰੋਨਾ ਵਾਇਰਸ ਕੋਈ ਨਵਾਂ ਵਾਇਰਸ ਨਹੀਂ ਹੈ, ਅਕਸਰ ਲੋਕ ਸਮਝਦੇ ਨੇ ਇਹ ਬੇਸਿਕਲੀ
ਜਿਹੜਾ ਇਨਸਾਨ ਹੈ ਉਹਨੂੰ 7ਵਾਂ ਕਰੋਨਾ ਵਾਇਰਸ ਦੀ ਇਹ ਇਨਫੈਕਸ਼ਨ ਹੈ ਜਿਹੜੀ ਮੈਡੀਕਲ ਲਿਟਰੇਚਰ 'ਚ ਰਿਕਾਰਡਡ ਹੈ। ਔਰ 30 ਜਿਹੜੀਆਂ ਕਰੋਨਾ ਵਾਇਰਸ ਦੀਆਂ ਇਨਫੈਕਸ਼ਨ ਨੇ ਉਹ ਹੁਣ ਤੱਕ ਜਾਨਵਰਾਂ 'ਚ ਅਸੀਂ ਰਿਕਾਰਡ ਕਰ ਚੁੱਕੇ ਹਾਂ। ਔਰ ਇਹ ਵਾਇਰਸ ਜਿਹੜਾ ਹੈ ਇਹ ਪਹਿਲੀ ਵਾਰੀ 1930 'ਚ ਰਿਕਾਰਡ ਕੀਤਾ ਗਿਆ ਸੀ ਤੇ ਇਹ ਕੋਈ ਨਵੀਂ ਚੀਜ਼ ਨਹੀਂ ਹੈ ਜੀ। ਬੇਸਿਕਲੀ ਲੋਕ ਜਿਹੜਾ ਇਹਨੂੰ ਕਨਫਿਊਜ਼ ਕਰਦੇ ਸਨ ਜਦੋਂ ਸ਼ੁਰੂ ਇਹ ਵਾਇਰਸ ਹੋਇਆ, ਕਿਉਂਕਿ ਪ੍ਰਾਇਮਰੀਲੀ ਇਹ ਇਫੈਕਟ ਕਰ ਰਿਹਾ ਸੀ ਰੈਸਪੀਰੇਟਰੀ ਸਿਸਟਮ ਨੂੰ। ਸਾਹ ਦੇ ਜ਼ਰੀਏ ਤੁਹਾਡੇ ਅੰਦਰ ਚਲਾ ਜਾਂਦਾ ਸੀ, ਤੁਹਾਡੇ ਅੰਦਰ ਜਿਸ ਵੇਲੇ ਪਹੁੰਚਦਾ ਸੀ ਤੇ ਇਹ ਜਾ ਕੇ ਤੇ ਤੁਹਾਡੇ ਲੰਗਸ ਜਿਹੜੇ ਨੇ ਉਹਨਾਂ 'ਚ ਸਵੀਅਰ ਇਨਫਲੇਮੇਸ਼ਨ ਕਾਜ਼ ਕਰਦਾ ਸੀ। ਜਿਸ ਵੇਲੇ ਇਨਫਲੇਮੇਸ਼ਨ ਹੁੰਦੀ ਸੀ ਬਾਡੀ ਉਹਨੂੰ ਰਿਐਕਟ ਕਰਦੀ ਸੀ, ਉਸ ਰਿਐਕਸ਼ਨ ਦੀ ਵਜ੍ਹਾ ਨਾਲ ਬਹੁਤ ਜ਼ਿਆਦਾ ਕੈਮੀਕਲਸ ਰਿਲੀਜ਼ ਹੁੰਦੇ ਸਨ ਬਾਡੀ ਦੇ ਵਿੱਚ, ਜਿਨ੍ਹਾਂ ਦੀ ਵਜ੍ਹਾ ਨਾਲ ਅਸੀਂ ਕਹਿੰਦੇ ਕਿ ਸਾਈਟੋਕਾਈਨ ਸਟਾਰਮ ਆ ਜਾਂਦਾ ਸੀ ਉਹਨਾਂ ਕੈਮੀਕਲਸ ਦਾ। ਉਹ ਜਦੋਂ ਸਾਈਟੋਕਾਈਨ ਸਟਾਰਮ ਆਉਂਦਾ ਸੀ ਉਹਦੇ ਨਾਲ ਬੇਸਿਕਲੀ ਲੰਗਸ ਜਿਹੜੇ ਨੇ ਉਹ ਬਹੁਤ ਜ਼ਿਆਦਾ ਸੁੱਜ ਜਾਂਦੇ ਸਨ। ਲੇਕਿਨ ਇੰਟਰਸਟਿੰਗ ਚੀਜ਼ ਪਤਾ ਲੱਗੀ ਸਾਨੂੰ ਇਹਦੇ ਬਾਰੇ 'ਚ, ਔਰ ਜਿਹੜੀ ਖੌਫਨਾਕ ਤਰੀਨ ਚੀਜ਼ ਸੀ ਉਹ ਹੈ ਕਿ ਵਾਇਰਸ ਜਿਹੜਾ ਹੈ ਇਹਦੀ ਤੁਸੀਂ ਹੁਣ ਤਕਰੀਬਨ ਸਾਰੀ ਦੁਨੀਆ ਨੇ ਇਹਦੀ ਸ਼ਕਲ ਵੇਖ ਲਈ ਹੈ ਇੰਟਰਨੈਟ ਤੇ। ਇਹ ਲੱਗਦਾ ਜਿਸ ਤਰ੍ਹਾਂ ਇੱਕ ਬਾਲ ਹੈ ਔਰ ਉਹਦੇ ਉੱਤੇ ਕਿੱਲ ਲੱਗੇ ਨੇ ਜਾਂ ਕਾਂਟੇ ਲੱਗੇ ਨੇ। ਇਹ ਜਿਹੜੇ ਕਾਂਟੇ ਨੇ ਇਹ ਬੇਸਿਕਲੀ ਇਹਦੇ ਉੱਤੇ ਇੱਕ ਪ੍ਰੋਟੀਨ ਹੈ, ਅਸੀਂ ਇਹਨੂੰ ਕਹਿੰਦੇ ਸਪਾਈਕ ਪ੍ਰੋਟੀਨ ਜੀ। ਔਰ ਤੁਹਾਡੇ ਬਾਡੀ ਦੇ ਸੈਲਸ ਨੇ, ਮਤਲਬ ਉਹਦੇ ਚ ਲੰਗਸ ਨੇ, ਹਾਰਟ ਹੈ, ਬਾਡੀ ਦੀ ਸਟੋਮਕ, ਇੰਟੈਸਟਾਈਨਸ ਨੇ, ਫਿਰ ਤੁਹਾਡਾ ਲਿਵਰ ਹੈ, ਫਿਰ ਪੈਂਕਰੀਆਸ, ਜਿਤਨੇ ਬਾਡੀ ਦੇ ਆਰਗਨਸ ਨੇ, ਬ੍ਰੇਨ ਹੈ, ਤੁਹਾਡੀ ਬਾਡੀ ਦੇ ਆਰਗਨਸ ਦੇ ਉੱਤੇ ਇੱਕ ਰਿਸੈਪਟਰ ਹੈ, ਇੱਕ ਪ੍ਰੋਟੀਨ ਮੋਲੀਕਿਊਲ ਹੈ ਜਿਹਨੂੰ ਅਸੀਂ ਕਹਿੰਦੇ ਆ ACE2 ਜੀ। ਇਹਦੀ ਆਸਾਨ ਮੈਂ ਸਮਝਾਉਣਾ ਦੀ ਮਿਸਾਲ ਇਸ ਤਰ੍ਹਾਂ ਹੈ ਕਿ ਜੇ ਤੁਸੀਂ ACE2 ਨੂੰ ਸਮਝੋ ਕਿ ਇੱਕ ਜੰਦਰਾ ਹੈ ਜਾਂ ਤਾਲਾ ਹੈ, ਤੇ ਜਿਹੜਾ ਇਹ ਸਪਾਈਕ ਪ੍ਰੋਟੀਨ ਹੈ ਇਹ ਉਹਦੀ ਚਾਬੀ ਹੈ ਜੀ। ਜਦੋਂ ਇਹ ਵਾਇਰਸ ਤੁਹਾਡੀ ਬਾਡੀ ਦੇ ਸੈਲਸ ਦੇ ਉੱਤੇ ਪਹੁੰਚਦਾ ਸੀ ਤੇ ਇਹ ਚਾਬੀ ਜਿਹੜੀ ਹੈ ਉਹ ਉਸ ਰਿਸੈਪਟਰ ਦੇ ਅੰਦਰ ਚਲੀ ਜਾਂਦੀ ਸੀ, ਇਹ ਪ੍ਰੋਟੀਨ, ਤੇ ਸੈੱਲ ਉਹਦੀ ਵਜ੍ਹਾ ਨਾਲ ਬਾਡੀ ਦੇ ਅੰਦਰ ਐਂਟਰ ਹੋ ਜਾਂਦਾ ਸੀ ਸੈਲਸ ਦੇ ਵਿੱਚ। ਜਦੋਂ ਬਾਡੀ ਸੈਲਸ ਐਂਟਰ ਹੋ ਜਾਂਦਾ ਹੈ ਫਿਰ ਇਹਦੀਆਂ ਮਿਲੀਅਨਸ ਆਫ ਕਾਪੀਜ਼ ਬਣਨੀਆਂ ਸ਼ੁਰੂ ਹੋ ਜਾਂਦੀਆਂ ਨੇ, ਔਰ ਉਹ ਕਾਪੀਜ਼ ਜਿਹੜੀਆਂ ਨੇ ਫਿਰ ਐਕਸਕ੍ਰੀਟ ਹੁੰਦੀਆਂ ਸਨ, ਉਹ ਫਿਰ ਡਿਫਰੈਂਟ ਆਰਗਨਸ ਫੈਲ ਜਾਂਦੀਆਂ ਸਨ। ਜਿਹੜਾ ਖੌਫਨਾਕ ਤਰੀਨ ਚੀਜ਼ ਸੀ ਉਹ ਹੈ ਕਿ ਜਿਹੜੇ ACE2 ਰਿਸੈਪਟਰ ਹੈ ਇਹ ਸਿਰਫ ਲੰਗਸ ਦੇ ਉੱਤੇ ਨਹੀਂ ਹੈ ਜੀ, ਇਹ ਬੇਸਿਕ ਤੁਹਾਡੇ ਹਾਰਟ ਮਸਲਸ ਦੇ ਜਿਹੜੇ ਸੈਲਸ ਨੇ ਉਹਨਾਂ ਉੱਤੇ ਵੀ ਹੈ, ਜਿਹੜੇ ਸਾਡੇ ਬ੍ਰੇਨ ਸੈਲਸ ਨੇ, ਜਿਹੜੇ ਸਾਡੇ ਕਿਡਨੀ ਸੈਲਸ ਨੇ, ਜਿਹੜੇ ਸਾਡੇ ਸੈਲਸ ਪੈਂਕਰੀਆਸ ਦੇ ਨੇ, ਲਿਵਰ ਦੇ ਨੇ, ਇਹਨਾਂ तमाम ਦੇ ਉੱਤੇ ਇਹ ਪਾਇਆ ਜਾਂਦਾ ਹੈ ਜੀ। ਕਿ ਉਹ ਜਿੱਥੇ ਵਾਇਰਸ ਪਹੁੰਚਦਾ ਸੀ ਉੱਥੇ ਉੱਥੇ ਉਹ ਸੈਲਸ ਦੇ ਅੰਦਰ ਐਂਟਰ ਹੋ ਕੇ ਮਲਟੀਪਲੀਕੇਸ਼ਨ ਸ਼ੁਰੂ ਕਰਦਾ ਸੀ, ਔਰ ਉਹਦੇ ਰਿਜ਼ਲਟ ਦੇ ਨਾਲ ਬਾਡੀ ਦਾ ਜਿਹੜਾ ਇਮਿਊਨ ਸਿਸਟਮ ਹੈ ਉਹ ਬਾਡੀ ਨੂੰ ਬਚਾਉਣ ਵਾਸਤੇ ਇੱਕ ਇਨਫਲੇਮੇਟਰੀ ਪ੍ਰੋਸੈਸ ਸ਼ੁਰੂ ਕਰਦਾ ਸੀ। ਉਹ ਇਨਫਲੇਮੇਟਰੀ ਪ੍ਰੋਸੈਸ ਆਊਟ ਆਫ ਕੰਟਰੋਲ ਹੋ ਜਾਂਦਾ, ਉਹਨੂੰ ਅਸੀਂ ਕਹਿੰਦੇ ਸਾਈਟੋਕਾਈਨ ਸਟਾਰਮ ਆ ਗਿਆ ਬਾਡੀ 'ਚ। ਉਹਦੀ ਵਜ੍ਹਾ ਨਾਲ ਬਹੁਤ ਜ਼ਿਆਦਾ ਕੈਮੀਕਲਸ ਰਿਲੀਜ਼ ਹੁੰਦੇ ਸਨ, ਉਹ ਕੈਮੀਕਲਸ ਜਿਹੜੇ ਨੇ ਫਿਰ ਬਾਡੀ ਆਰਗਨਸ ਨੂੰ ਡੈਮੇਜ ਕਰ ਦਿੰਦੇ ਸਨ ਮੁਕੰਮਲ ਤੌਰ ਤੇ। ਇਹਦਾ ਜਿਹੜਾ ਮੇਨ ਨੁਕਸਾਨ ਹੈ ਉਹ ਇਹ ਸਿਰਫ ਨਹੀਂ ਹੈ, ਲੋਕ ਇਹਨੂੰ ਸ਼ੁਰੂ 'ਚ ਸਮਝਦੇ ਸਨ ਜੀ ਨਜ਼ਲੇ ਵੰਗਰੀ ਬਿਮਾਰੀ ਹੈ ਜੀ। ਇਹ ਨਜ਼ਲਾ ਦੀ ਬਿਮਾਰੀ ਨਹੀਂ ਹੈ। ਅਗਰ ਇਹ ਕਿਸੇ ਸ਼ਖਸ ਦੇ ਬਾਡੀ 'ਚ ਐਂਟਰ ਹੋ ਜਾਂਦਾ ਹੈ ਔਰ ਸਪੋਜ਼ ਕਰੋ ਕਿ ਉਹਨੂੰ ਪਹਿਲਾਂ ਹੀ ਹਾਰਟ ਅਟੈਕ ਹੋਇਆ ਹੈ, ਉਹਦੇ ਹਾਰਟ ਮਸਲ ਡੈਮੇਜ ਨੇ, ਤੇ ਅਗਰ ਇਹ ਹਾਰਟ ਮਸਲ ਤੱਕ ਚਲਾ ਜਾਏਗਾ ਤੇ ਹਾਰਟ ਮਸਲ ਨੂੰ ਇੰਨਾ ਡੈਮੇਜ ਕਰ ਦੇਗਾ ਕਿ ਉਸ ਬੰਦੇ ਦੀ ਹਾਰਟ ਫੇਲਿਅਰ ਨਾਲ ਡੈਥ ਕਾਜ਼ ਕਰ ਦੇਗਾ। ਅਗਰ ਇਹ ਚਲਾ ਜਾਏਗਾ ਉਹਦੀ ਕਿਡਨੀ ਦੇ ਵਿੱਚ, ਔਰ ਉਹਦੀ ਕਿਡਨੀ ਅਗਰ ਆਲਰੇਡੀ ਡੈਮੇਜਡ ਹੈ ਜਾਂ ਉਹਨੇ ਕਿਡਨੀ ਈਵਨ ਟ੍ਰਾਂਸਪਲਾਂਟ ਕਰਾਈ ਹੈ, ਤੇ ਇਹ ਕਿਡਨੀ ਨੂੰ ਇੰਨਾ ਡੈਮੇਜ ਕਰ ਦੇਗਾ ਕਿ ਉਸ ਬੰਦੇ ਨੂੰ ਕਿਡਨੀ ਜਾਂ ਰੀਨਲ ਕੰਪਲਿਕੇਸ਼ਨਸ ਦੇ ਨਾਲ ਮਾਰ ਦੇਗਾ। ਤੇ ਇਹ ਮਲਟੀ ਫੈਸਟ ਡਿਜ਼ੀਜ਼ ਹੈ, ਮਲਟੀ ਸਿਸਟਮ ਨੂੰ ਇਫੈਕਟ ਕਰਦੀ ਹੈ, ਔਰ ਜਿਹੜਾ ਇਹਦਾ ਸਭ ਤੋਂ ਖੌਫਨਾਕ ਪਹਿਲੂ ਹੈ ਜਦੋਂ ਇਨਫਲੇਮੇਸ਼ਨ ਤੁਹਾਡੀ ਬਾਡੀ 'ਚ ਬਹੁਤ ਜ਼ਿਆਦਾ ਕਾਜ਼ ਕਰ ਦਿੰਦਾ ਹੈ ਜੀ, ਤੇ ਤੁਹਾਡੀ ਦੇ ਵਿੱਚ ਜਿਹੜਾ ਤੁਹਾਡੇ ਬਾਡੀ ਦੇ ਜਿਤਨੀਆਂ ਬਲੱਡ ਵੈਸਲਸ ਨੇ ਉਹਨਾਂ तमाम ਦੀ ਜਿਹੜੀ ਇੰਟਰਨਲ ਲਾਈਨਿੰਗ ਹੈ, ਅਸੀਂ ਉਹਨੂੰ ਐਂਡੋਥੀਲੀਅਮ ਕਹਿੰਦੇ ਆ, ਉਹ ਐਂਡੋਥੀਲੀਅਮ ਦੇ ਉੱਤੇ ਇਹ ਜਿਹੜਾ ACE2 ਰਿਸੈਪਟਰ ਹੈ ਇੱਕ ਕਸੀਰ ਤਾਦਾਦ 'ਚ ਪਾਇਆ ਜਾਂਦਾ ਹੈ। ਜਿਸ ਵੇਲੇ ਇਹ ਸੈੱਲ ਜਦੋਂ ਵਾਇਰਸ ਇਹ ਬਲੱਡ ਦੇ ਜ਼ਰੀਏ ਉਹਨਾਂ ਸੈਲਸ ਤੱਕ ਪਹੁੰਚਦਾ ਹੈ ਤੇ ਐਂਡੋਥੀਲੀਅਮ ਸੈਲਸ ਨੂੰ ਇਹ ਉਡਾ ਕੇ ਰੱਖ ਦਿੰਦਾ ਹੈ, ਉਹਦੇ ਨਾਲ ਇੰਟਰਨਲ ਬਲੀਡਿੰਗ ਸ਼ੁਰੂ ਹੋ ਜਾਂਦੀ ਹੈ ਔਰ ਉਹ ਬਲੱਡ ਕਲੌਟ ਕਰਦਾ ਹੈ। ਉਹ ਬਲੱਡ ਕਲੌਟ ਕਰਨ ਦੇ ਨਾਲ ਤੁਹਾਡੀ ਬਾਡੀ ਦੇ ਸਾਰੇ ਆਰਗਨਸ ਜਿਹੜੇ ਨੇ ਉਹਨਾਂ 'ਚ ਇੰਟਰਨਲ ਬਲੀਡਿੰਗ, ਖਾਸ ਤੌਰ ਤੇ ਉਹਦੇ ਨਾਲ ਜਦੋਂ ਬ੍ਰੇਨ 'ਚ ਜਾ ਕੇ ਸਟ੍ਰੋਕ ਕਾਜ਼ ਕਰ ਦਿੰਦਾ ਹੈ, ਕਿਡਨੀ ਸੈਲਸ
ਬਲੀਡਿੰਗ ਕਾਜ਼ ਕਰਦਾ ਹੈ, ਲੰਗ ਸੈੱਲ ਦੇ ਵਿੱਚ ਬਲੀਡਿੰਗ ਕਾਜ਼ ਕਰਦਾ ਹੈ ਤੇ ਇਹ तमाम ਕੰਪਲਿਕੇਸ਼ਨਸ ਦੇ ਨਾਲ ਇਨਸਾਨ ਮਰਦਾ ਹੈ। ਜੀ ਤੇ ਇਟਸ ਅ ਮਲਟੀ ਫੈਸਟ ਮਲਟੀ ਸਿਸਟਮ ਡਿਜ਼ੀਜ਼। ਬੇਸਿਕਲੀ ਜਿਹੜੀ ਚੀਜ਼ ਇਹ ਕਾਜ਼ ਕਰਦਾ ਅਸੀਂ ਉਹਨੂੰ ਕਹਿੰਦੇ ਮਲਟੀਪਲ ਆਰਗਨ ਫੇਲੀਅਰ। ਜੀ ਇਹ ਮਲਟੀਪਲ ਆਰਗਨ ਫੇਲੀਅਰ ਹੁੰਦਾ ਬੰਦੇ ਨੂੰ, ਉਹਦੀ ਵਜ੍ਹਾ ਨਾਲ ਇਨਸਾਨ ਦੀ ਡੈਥ ਹੁੰਦੀ ਹੈ। ਜੀ ਬਿਲਕੁਲ, ਜਿਵੇਂ ਤੁਸੀਂ ਇਹ ਗੱਲ ਕੀਤੀ ਹੈ, ਕਾਫੀ ਵੱਡੇ ਲੈਵਲ ਤੇ ਇੱਕ ਡੀਟੇਲਡ ਤੁਹਾਡੀ ਰਿਸਰਚ ਹੈਗੀ ਹੈ ਜਿਹਨੂੰ ਤੁਸੀਂ ਥੋੜੇ ਸ਼ਬਦਾਂ ਦੇ ਵਿੱਚ ਸਾਨੂੰ ਦੱਸਿਆ। ਸੋ ਜਿਹੜੇ ਅੱਜ ਹਾਲਾਤ ਬਣੇ ਹੋਏ ਆ, ਪਿਛਲੇ ਲੰਬੇ ਸਮੇਂ ਤੋਂ ਅਸੀਂ ਲਾਕਡਾਊਨ ਵੀ ਦੇਖਿਆ, ਸਟ੍ਰਿਕਟ ਲਾਕਡਾਊਨ ਦੇਖਿਆ, ਹੁਣ ਬਹੁਤੀਆਂ ਥਾਵਾਂ ਤੇ ਭਾਵੇਂ ਉਹ ਅਸੀਂ ਜਦੋਂ ਆਪਣੀ ਫਾਦਰਲੈਂਡ ਵੱਲ ਈਸਟ ਜਾਂ ਵੈਸਟ ਪੰਜਾਬ ਦੋਵੇਂ ਪੰਜਾਬਾਂ ਦੀ ਗੱਲ ਕਰਦੇ ਹਾਂ, ਉਧਰ ਨੂੰ ਨਜ਼ਰ ਮਾਰਦੇ ਹਾਂ, ਜਾਂ ਇੱਥੇ ਵੀ ਜਿਨ੍ਹਾਂ ਮੁਲਕਾਂ ਦੇ ਵਿੱਚ ਅਸੀਂ ਬੈਠੇ ਹਾਂ, ਹੁਣ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਾਂ ਬਾਹਰ ਨਿਕਲ ਰਹੇ ਹਾਂ ਆਪਣੀ ਜ਼ਿੰਦਗੀ ਦੇ ਵਿੱਚ ਵਾਪਸ ਆਉਣ ਦੀ, ਬੈਕ ਟੂ ਨਾਰਮਲ ਹੋਣ ਦੀ। ਤੇ ਇੱਕ ਆਸ ਬੱਝੀ ਹੈ ਵੈਕਸੀਨੇਸ਼ਨ ਦੇ ਨਾਲ, ਜਿਹੜੀਆਂ ਫਾਈਜ਼ਰ ਦੀ ਹੋਵੇ, ਆਕਸਫੋਰਡ ਜਾਂ ਅਦਰਵਾਈਜ਼ ਤੁਸੀਂ ਜ਼ਿਆਦਾ ਡਿਟੇਲ 'ਚ ਦੱਸ ਸਕਦੇ ਹੋ। ਤੇ ਮੈਂ ਜਾਣਨਾ ਚਾਹੂੰਗਾ ਵੀ ਜਿਹੜੀਆਂ ਇਹ ਵੈਕਸੀਨੇਸ਼ਨਸ ਡਿਵੈਲਪ ਹੋ ਰਹੀਆਂ ਨੇ ਤੇ ਵੈਕਸੀਨੇਸ਼ਨਸ ਹੁਣ ਲੱਗਣੀਆਂ ਸ਼ੁਰੂ ਹੋ ਗਈਆਂ ਨੇ, ਪਹਿਲਾਂ ਜਿਹੜੇ ਮੋਸਟ ਵਲਨਰੇਬਲ ਨੇ ਜਾਂ ਸਾਡੀ ਜਿਹੜੀ ਫਰੰਟ ਲਾਈਨ ਹੈ ਹੈਲਥ ਸੈਕਟਰ ਦੇ ਵਿੱਚ, ਤੁਸੀਂ ਵੀ ਉਹਨਾਂ ਦੇ ਵਿੱਚੋਂ ਇੱਕ ਹੋ, ਉਹਨਾਂ ਤੱਕ ਇਹ ਵੈਕਸੀਨੇਸ਼ਨਸ ਹੁਣ ਲੱਗ ਰਹੀ ਹੈ ਤੇ ਫਿਰ ਬ੍ਰੌਡਰ ਜਦੋਂ ਅਸੀਂ ਦੇਖਦੇ ਹਾਂ ਪਾਪੂਲੇਸ਼ਨ ਤੱਕ ਇਹਨੇ ਜਾਣਾ। ਸੋ ਇਹਦੇ ਤੋਂ ਕੀ ਅਸੀਂ ਆਸ ਰੱਖ ਸਕਦੇ ਹਾਂ ਵੈਕਸੀਨੇਸ਼ਨ ਤੋਂ, ਜਦੋਂ ਅਸੀਂ ਇਸ ਵਾਇਰਸ ਨੂੰ ਫਾਈਟ ਕਰਨ ਦੇ ਐਂਗਲ ਨਾਲ ਦੇਖਦੇ ਹਾਂ? ਜੀ ਅਮਰਵੀਰ ਜੀ, ਜਿਹੜੀ ਇਹ ਵੈਕਸੀਨ ਬਣੀ ਹੈ ਦੁਨੀਆ 'ਚ ਇਸ ਵੇਲੇ ਤਕਰੀਬਨ ਕੋਈ 40-50 ਜਿਹੜੇ ਨਹੀਂ ਵੈਕਸੀਨਸ ਉਹ ਡਿਫਰੈਂਟ ਟਰਾਇਲ ਤੋਂ ਗੁਜ਼ਰ ਰਹੀਆਂ ਨੇ, ਲੇਕਿਨ 3 ਵੈਕਸੀਨਸ ਜਿਹੜੀਆਂ ਨੇ ਜਿਨ੍ਹਾਂ ਦੇ ਬਾਰੇ 'ਚ ਮੈਂ ਤੁਹਾਡੇ ਨਾਲ ਜ਼ਿਕਰ ਕਰਨਾ ਚਾਹਾਂਗਾ। ਇੱਕ ਵੈਕਸੀਨ ਹੈ ਮੋਡਰਨਾ, ਦੂਸਰੀ ਫਾਈਜ਼ਰ ਦੀ ਵੈਕਸੀਨ ਹੈ। ਇਹ ਦੋਨੋਂ ਅਮਰੀਕਨ ਔਰ ਜਰਮਨ ਬੇਸਡ ਜਿਹੜੀ ਫਾਈਜ਼ਰ ਹੈ ਉਹ ਵੈਕਸੀਨ ਹੈ, ਔਰ ਤੀਸਰੀ ਵੈਕਸੀਨ ਹੈ ਜਿਹੜੀ ਕਿ ਬੇਸਿਕਲੀ ਯੂਕੇ ਆਕਸਫੋਰਡ ਗਰੁੱਪ ਨੇ ਐਸਟਰਾਜ਼ੈਨਿਕਾ ਦੇ ਨਾਲ ਮਿਲ ਕੇ ਤਿਆਰ ਕੀਤੀ ਹੈ। ਜੀ ਇਹ ਸਮਝਣਾ ਜ਼ਰੂਰੀ ਹੈ ਕਿ ਜਿਹੜਾ ਪੁਰਾਣੀ ਟੈਕਨੋਲੋਜੀ ਸੀ ਵੈਕਸੀਨ ਬਣਾਉਣ ਦੀ, ਉਹਦੇ 'ਚ 20-20 ਸਾਲ ਲੱਗ ਜਾਂਦੇ ਸਨ ਅਸੀਂ ਜਦੋਂ ਵੈਕਸੀਨ ਡਿਵੈਲਪ ਕਰਦੇ ਸੀ, ਲੇਕਿਨ ਚੂੰਕਿ ਇਹ ਪੈਂਡੈਮਿਕ ਸੀ ਔਰ ਇਹਦੇ 'ਚ ਜਿਹੜਾ ਉਹ ਐਮਰਜੈਂਸੀ ਗਰਾਊਂਡਸ ਤੇ ਕੰਮ ਕਰਨਾ ਪਿਆ, ਤੇ ਮੈਡੀਕਲ ਸਾਇੰਸ ਦਾ ਇੱਕ ਮੋਜਜ਼ਾ ਹੈ ਕਿ ਅਸੀਂ 10 ਮਹੀਨੇ ਦੇ ਅੰਦਰ ਅੰਦਰ ਨਾ ਸਿਰਫ ਵੈਕਸੀਨ ਬਣਾਉਣ 'ਚ ਕਾਮਯਾਬ ਹੋਏ, ਬਲਕਿ ਇਹ ਵੈਕਸੀਨ ਜਿਹੜੀ ਹੈ ਖਾਸ ਤੌਰ ਤੇ ਮੋਡਰਨਾ ਔਰ ਫਾਈਜ਼ਰ ਦੀ ਵੈਕਸੀਨ ਹੈ, ਇੱਕ ਪਹਿਲੀ ਵਾਰੀ ਇਹ ਟੈਕਨੋਲੋਜੀ ਯੂਜ਼ ਕੀਤੀ ਗਈ ਹੈ। ਅਸੀਂ ਇਹਨੂੰ ਕਹਿੰਦੇ ਮੈਸੇਂਜਰ ਆਰਐਨਏ ਵੈਕਸੀਨ। ਮੈਸੇਂਜਰ ਆਰਐਨਏ ਵੈਕਸੀਨ ਦਾ ਮਤਲਬ ਹੈ ਕਿ ਅਸੀਂ ਇਹਦੇ ਜੈਨੇਟਿਕ ਮਟੀਰੀਅਲ ਤੋਂ ਇੱਕੋ ਪੋਰਸ਼ਨ ਲਿਆ ਜਿਹੜਾ ਸਪਾਈਕ ਪ੍ਰੋਟੀਨ ਬਣਾਉਣ 'ਚ ਕੰਮ ਆਉਂਦਾ ਹੈ, ਉਹਨੂੰ ਅਸੀਂ ਇੱਕ ਨੈਨੋ ਪਾਰਟੀਕਲ ਜਿਹੜਾ ਫੈਟ ਦਾ ਉਹਦੇ ਵਿੱਚ ਪੈਕ ਕਰਕੇ ਤੇ ਉਹ ਅਸੀਂ ਬਾਡੀ 'ਚ ਇੰਜੈਕਟ ਕਰ ਰਹੇ ਹਾਂ। ਇਹ ਉਹ ਵੈਕਸੀਨ ਹੈ, ਔਰ ਇਸ ਵੈਕਸੀਨ ਦਾ ਜਿਹੜਾ ਸਭ ਤੋਂ ਜ਼ਿਆਦਾ ਇਫੈਕਟਿਵ ਚੀਜ਼ ਹੈ ਉਹ ਹੈ ਕਿ ਇਸ ਵੈਕਸੀਨ ਨੂੰ ਜਦੋਂ ਅਸੀਂ ਚਾਹਾਂਗੇ, ਅਸੀਂ ਅਗਰ ਵਾਇਰਸ ਮੋਡੀਫਾਈ ਕਰਦਾ ਤੇ ਅਸੀਂ ਉਹਦੇ ਨਾਲ ਇਸ ਵੈਕਸੀਨ ਨੂੰ ਵੀ ਮੋਡੀਫਾਈ ਕਰ ਲਵਾਂਗੇ। ਪੁਰਾਣੇ ਵਕਤਾਂ 'ਚ ਇਹ ਚੀਜ਼ ਪੋਸੀਬਲ ਨਹੀਂ ਸੀ। ਜਿਹੜੀ ਵੈਕਸੀਨ ਇੰਗਲੈਂਡ ਡਿਵੈਲਪ ਕੀਤੀ ਹੈ ਆਕਸਫੋਰਡ ਐਸਟਰਾਜ਼ੈਨਿਕਾ ਨੇ, ਉਹ ਅਸੀਂ ਇੱਕ ਵੈਕਟਰ ਵਾਇਰਸ ਹੈ, ਅਸੀਂ ਉਹਨੂੰ ਕਹਿੰਦੇ ਐਡੀਨੋ ਵਾਇਰਸ। ਉਹ ਐਡੀਨੋ ਵਾਇਰਸ ਚਿੰਪੈਂਜ਼ੀਜ਼ ਦਾ ਅਸੀਂ ਇਹ ਜਿਹੜਾ ਉਹਦਾ ਜੀਨੋਮ ਜਾਂ ਜੈਨੇਟਿਕ ਮਟੀਰੀਅਲ ਦਾ ਪਾਰਟ ਹੈ, ਅਸੀਂ ਉਸ ਵਾਇਰਸ 'ਚ ਐਂਟਰ ਕੀਤਾ ਹੈ। ਫਿਰ ਉਹ ਵਾਇਰਸ ਜਿਹੜਾ ਉਹਨੂੰ ਅਸੀਂ ਜਿਸ ਵੇਲੇ ਐਂਟਰ ਕਰਨੇ ਆ ਇਨਸਾਨੀ ਜਿਸਮ 'ਚ ਇਨ ਵੈਕਸੀਨ ਦੀ ਸ਼ਕਲ 'ਚ, ਤੇ ਉਹ ਫਿਰ ਜਾ ਕੇ ਬੇਸਿਕਲੀ ਉਹ ਜੈਨੇਟਿਕ ਮਟੀਰੀਅਲ ਦੇ ਤਹਿਤ ਸਪਾਈਕ ਪ੍ਰੋਟੀਨ ਬਣਦੀਆਂ ਨੇ। ਤੁਹਾਡੀ ਬਾਡੀ ਜਿਹੜੀ ਹੈ ਉਹ ਸਪਾਈਕ ਪ੍ਰੋਟੀਨ ਨੂੰ ਇੱਕ ਫੋਰਨ ਪ੍ਰੋਟੀਨ ਸਮਝ ਕੇ ਉਹਦੇ ਖਿਲਾਫ ਤੁਹਾਡਾ ਇਮਿਊਨ ਸਿਸਟਮ ਕੰਮ ਕਰਦਾ ਤੇ ਐਂਟੀਬਾਡੀਜ਼ ਬਣਾਉਂਦਾ ਹੈ। ਇਸ ਤਰੀਕੇ ਦੇ ਨਾਲ ਇਮਿਊਨਿਟੀ ਜਿਹੜੀ ਹੈ ਕ੍ਰੀਏਟ ਹੁੰਦੀ ਹੈ। ਜਿੱਥੇ ਤੱਕ ਵੈਕਸੀਨ ਦੇ ਲਗਵਾਉਣ ਦਾ ਤਲਕ ਹੈ, ਚੁੱਕੇ ਇਸ ਵੇਲੇ ਪੂਰੀ ਦੁਨੀਆ 'ਚ ਇੱਕ ਬੜੀ ਸਕੈਪਟਿਸਿਜ਼ਮ ਔਰ ਕਨਫਿਊਜ਼ਨ, ਔਰ ਖਾਸ ਤੌਰ ਤੇ ਸਾਡੇ ਜਿਹੜਾ ਦੁਨੀਆ ਦਾ ਹਿੱਸਾ ਹੈ, ਜਿਹੜਾ ਸਾਡਾ ਪਿਛਲੀ ਜਗ੍ਹਾ ਹੈ ਪਾਕਿਸਤਾਨ ਔਰ ਇੰਡੀਆ, ਉੱਥੇ ਬਹੁਤ ਜ਼ਿਆਦਾ ਜਿਹੜਾ ਮਿਸ ਇਨਫੋਰਮੇਸ਼ਨ ਹੈ। ਇਹ ਵੈਕਸੀਨ ਬਹੁਤ ਇਫੈਕਟਿਵ ਹੈ, ਇਹ ਵੈਕਸੀਨ ਬਿਲਕੁਲ ਸੇਫ ਹੈ, ਔਰ ਇਹ ਵੈਕਸੀਨ ਜਿਹੜੀ ਹੈ ਇਹਦਾ ਜਿਹੜਾ ਸਭ ਤੋਂ ਵੱਡਾ ਚੈਲੰਜ ਇਸ ਵੇਲੇ ਹੈ ਉਹ ਹੈ ਕਿ ਇਸ ਵੈਕਸੀਨ ਨੂੰ ਖਾਸ ਤੌਰ ਤੇ ਜਿਹੜੀ ਵੈਕਸੀਨ ਫਾਈਜ਼ਰ ਦੀ ਹੈ ਉਹਦਾ ਸਟੋਰੇਜ -70 ਡਿਗਰੀ ਸੈਂਟੀਗ੍ਰੇਡ ਟੈਂਪਰੇਚਰ ਤੇ ਕੀਤਾ ਜਾਂਦਾ ਹੈ, ਔਰ ਜਿਹੜੀ ਮੋਡਰਨਾ ਦੀ ਹੈ ਉਹ -20 ਡਿਗਰੀ ਸੈਂਟੀਗ੍ਰੇਡ ਤੇ। ਉਹਦੀ ਰੀਜ਼ਨ ਹੈ ਜਿਹੜੇ ਫੈਟ ਮੋਲੀਕਿਊਲ ਜਾਂ ਨੈਨੋ ਪਾਰਟੀਕਲ 'ਚ ਅਸੀਂ ਇਹਨੂੰ ਪੈਕ ਕੀਤਾ ਹੈ, ਉਹ ਇਸ ਤੋਂ ਘੱਟ ਟੈਂਪਰੇਚਰ ਤੇ ਉਹਨੂੰ ਸਟੇਬਲ ਨਹੀਂ ਕੀਤਾ ਜਾ ਸਕਦਾ। ਲੇਕਿਨ ਜਿਹੜਾ ਮੇਨ ਚੈਲੰਜ ਹੈ ਉਹ ਹੈ ਕਿ ਇਸ ਵੈਕਸੀਨ ਦੀ ਜਿਹੜੀ ਲੌਜਿਸਟਿਕਸ ਹੈ
ਔਰ ਇਹਦਾ ਜਿਹੜਾ ਸਪਲਾਈ ਚੇਨ ਹੈ ਉਹਦਾ ਟੈਂਪਰੇਚਰ ਮੇਨਟੇਨ ਕਰਨਾ ਇਹ ਇੱਕ ਚੈਲੰਜ ਹੈ ਦੁਨੀਆ 'ਚ। ਲੇਕਿਨ ਜਿਹੜੀ ਐਸਟਰਾਜ਼ੈਨਿਕਾ ਦੀ ਵੈਕਸੀਨ ਹੈ ਉਹ ਰੂਮ ਟੈਂਪਰੇਚਰ ਫ੍ਰਿਜ ਦਾ ਜਿਹੜਾ ਟੈਂਪਰੇਚਰ ਹੈ 4 ਡਿਗਰੀ ਸੈਂਟੀਗ੍ਰੇਡ ਉਹਦੇ ਤੇ ਮੇਨਟੇਨ ਕੀਤੀ ਜਾ ਸਕਦੀ ਹੈ। ਜੀ ਤਮਾਮ ਜਿਹੜੀਆਂ ਤਿੰਨੋਂ ਵੈਕਸੀਨ ਨੇ ਉਹ ਬੜੀਆਂ ਇਫੈਕਟਿਵ ਨੇ। ਔਰ ਜਿਸ ਤਰ੍ਹਾਂ ਤੁਸੀਂ ਆਪਣੇ ਸਵਾਲ 'ਚ ਕਿਹਾ ਕਿ ਸਭ ਤੋਂ ਪਹਿਲੋਂ ਇਹ ਵੈਕਸੀਨ ਜਿਹੜੀ ਹੈ ਜਿਹੜੇ ਮੋਸਟ ਵਲਨਰੇਬਲ ਪਾਰਟ ਆਫ ਦਾ ਸੋਸਾਇਟੀ ਹੈ, ਏਜਿੰਗ ਪੋਪੂਲੇਸ਼ਨ ਹੈ, ਜਿਸ ਤਰ੍ਹਾਂ ਅਮਰੀਕਾ ਕੈਨੇਡਾ 'ਚ ਸਾਡੇ ਕੋਲ ਏਜਿੰਗ ਪੋਪੂਲੇਸ਼ਨ ਬਹੁਤ ਜ਼ਿਆਦਾ ਹੈ, ਅਸੀਂ ਸਭ ਤੋਂ ਪਹਿਲਾਂ ਉਹਨਾਂ ਨੂੰ ਲਗਾ ਰਹੇ ਹਾਂ, ਫਿਰ ਅਸੀਂ ਹੈਲਥ ਵਰਕਰਸ ਨੂੰ ਦੇ ਰਹੇ ਹਾਂ ਕਿਉਂਕਿ ਉਹ ਐਕਸਪੋਜ਼ ਹੁੰਦੇ ਨੇ ਇਨਫੈਕਸ਼ਨ ਤੋਂ, ਔਰ ਫਿਰ ਉਸ ਤੋਂ ਬਾਅਦ ਅਸੀਂ ਇਹ ਜਨਰਲ ਪੋਪੂਲੇਸ਼ਨ ਨੂੰ ਦੇਵਾਂਗੇ। ਜਿੱਦਾਂ ਜਿਹੜਾ ਟਾਰਗੇਟ ਹੈ ਇਹ ਵੈਕਸੀਨ ਦਾ, ਅਗਰ ਅਸੀਂ ਟੋਟਲ ਦੁਨੀਆ ਦੀ ਇਸ ਵੇਲੇ ਪੋਪੂਲੇਸ਼ਨ ਤਕਰੀਬਨ 7.5 ਬਿਲੀਅਨ ਹੈ, ਤੇ ਅਗਰ ਅਸੀਂ ਇਹਦੇ 70% ਨੂੰ ਅਬਾਊਟ 5.4 ਬਿਲੀਅਨ ਲੋਕਾਂ ਨੂੰ ਅਸੀਂ ਅਗਰ ਵੈਕਸੀਨੇਟ ਕਰ ਦਈਏ ਤੇ ਹਰਡ ਇਮਿਊਨਿਟੀ ਕ੍ਰੀਏਟ ਹੋ ਜਾਏਗੀ, ਉਹਦੇ ਨਾਲ ਵਾਇਰਸ ਜਿਹੜਾ ਇਹ ਕਾਬੂ ਹੋ ਜਾਏਗਾ। ਔਰ ਫਿਰ ਉਸ ਤੋਂ ਬਾਅਦ ਇਹ ਕਿ ਇਸ ਵਾਇਰਸ ਦੇ ਉੱਤੇ ਕਾਬੂ ਪਾਣਾ ਇਨ ਜਨਰਲ ਪਬਲਿਕ ਦੇ ਵਿੱਚ ਜਿਹੜਾ ਉਹ ਸਾਡੇ ਵਾਸਤੇ ਆਸਾਨ ਹੋ ਜਾਏਗਾ। ਬਟ ਹੈਵਿੰਗ ਸੈਡ ਦੈਟ 5.4 ਬਿਲੀਅਨ ਲੋਕਾਂ ਦੀ ਵੈਕਸੀਨੇਸ਼ਨ ਇੱਕ ਸਾਲ 'ਚ ਜਾਂ 2-3 ਸਾਲਾਂ 'ਚ ਕਰਨਾ ਇੱਕ ਬਹੁਤ ਵੱਡਾ ਚੈਲੰਜ ਹੈ। ਉਹਦੀ ਵਜ੍ਹਾ ਹੈ ਕਿ ਹਾਲੇ ਬਹੁਤ ਸਾਰੀਆਂ ਚੀਜ਼ਾਂ, ਜਿਸ ਤਰ੍ਹਾਂ ਮੈਂ ਟੈਂਪਰੇਚਰ ਦਾ ਇੱਕ ਦੱਸਿਆ, ਫਿਰ ਉਸ ਤੋਂ ਬਾਅਦ ਇਸ ਵੈਕਸੀਨ ਦੇ ਬਾਰੇ 'ਚ ਜਿਹੜਾ ਮੇਨ ਹੈ ਉਹ ਹੈ ਕਿ ਸਾਡੇ ਕੋਲ ਡਾਟਾ ਇਹਦੀ ਸੇਫਟੀ ਔਰ ਐਫੀਕੇਸੀ ਦੇ ਉੱਤੇ ਤੇ ਹੈ, ਲੇਕਿਨ ਅਸੀਂ ਇਹਨੂੰ ਬੜਾ ਕ੍ਰਿਟੀਕਲੀ ਰਿਵਿਊ ਕਰ ਰਹੇ ਹਾਂ ਕਿ ਇਹਦੇ ਲੌਂਗ ਟਰਮ ਇੰਪੈਕਟ ਵੈਕਸੀਨ ਜਿਹੜੀ ਹੈ ਉਹਦਾ ਇਫੈਕਟ ਕਿੰਨੀ ਦੇਰ ਤੱਕ ਮੇਨਟੇਨ ਰਹੇਗਾ, ਕਿਆ ਸਾਨੂੰ 2 ਸਾਲ ਬਾਅਦ ਜਾਂ ਸਾਲ ਬਾਅਦ ਜਾਂ ਦੁਬਾਰਾ ਕਰਨੀ ਪਏਗੀ ਜਾਂ ਲਾਈਫ ਟਾਈਮ ਇਮਿਊਨਿਟੀ ਹੋਏਗੀ। ਇਹ ਸਾਰੀਆਂ ਚੀਜ਼ਾਂ ਅਸੀਂ ਹਾਲੇ ਰਿਸਰਚ ਕਰ ਰਹੇ ਹਾਂ, ਲੇਕਿਨ ਵੈਕਸੀਨ ਦੀ ਸੇਫਟੀ ਔਰ ਉਹਦੀ ਐਫੀਕੇਸੀ ਜਿਹੜੀ ਹੈ ਉਹ ਬਿਲਕੁਲ ਡਿਟਰਮਿਨਡ ਹੈ। 40-40, 50-50 ਹਜ਼ਾਰ ਲੋਕਾਂ ਦੇ ਉੱਤੇ ਟਰਾਇਲ ਕੀਤੇ ਗਏ ਨੇ ਔਰ ਲੋਕਾਂ ਨੂੰ ਬਿਲਕੁਲ ਖੌਫ ਖਤਰ ਨਹੀਂ ਹੋਣਾ ਚਾਹੀਦਾ ਔਰ ਲੋਕਾਂ ਨੂੰ ਐਨਕਰੇਜ ਹੋ ਕੇ ਆਪਣੇ ਆਪ ਨੂੰ ਕਰਕੇ ਤੇ ਆਪਣੇ ਲੋਕਾਂ ਨੂੰ ਵੈਕਸੀਨੇਟ ਕਰਵਾਉਣਾ ਚਾਹੀਦਾ ਹੈ। ਗਵਰਨਮੈਂਟਸ ਜਿਹੜੀਆਂ ਸਾਡੀਆਂ ਨੇ ਉਹਨਾਂ ਨੂੰ ਹੁਣ ਡੀਲ ਕਰਨਾ ਪਏਗਾ, ਬਿਕੋਜ਼ ਜਿਹੜਾ ਮੇਨ ਪ੍ਰੋਬਲਮ ਆ ਰਿਹਾ ਹੈ ਕਿ ਉਹ ਜਿਹੜੀਆਂ ਵੈਕਸੀਨ ਡਿਵੈਲਪ ਹੋਈ ਹੈ ਮੋਸਟਲੀ ਅਮਰੀਕਾ 'ਚ, ਯੂਰਪ ਦੇ ਵਿੱਚ ਔਰ ਜਰਮਨੀ ਔਰ ਕੈਨੇਡਾ 'ਚ, ਇਹ ਮੁਲਕ ਜਿਹੜੇ ਨੇ ਹੁਣ ਇਹ ਸਭ ਤੋਂ ਪਹਿਲਾਂ ਆਪਣੇ ਲੋਕਾਂ ਨੂੰ ਵੈਕਸੀਨੇਟ ਕਰਨਾ ਚਾਹ ਰਹੇ ਨੇ। ਉਹਦੀ ਵਜ੍ਹਾ ਦੇ ਨਾਲ ਜਿਹੜਾ ਨਾ ਇੱਕ ਵੈਕਸੀਨ ਨੈਸ਼ਨਲਿਜ਼ਮ ਡਿਵੈਲਪ ਹੋ ਰਹੀ ਹੈ ਕਿ ਉਹ ਕਹਿੰਦੇ ਨੇ ਕਿ ਆਪਣੇ ਲੋਕਾਂ ਨੂੰ ਪਹਿਲਾਂ ਡਿਵੈਲਪ ਕਰੋ, ਤੇ ਅਸੀਂ ਉਹਨਾਂ ਨੂੰ ਇਹ ਸਮਝਾ ਰਹੇ ਹਾਂ ਕਿ nobody is safe until all of us we are safe। ਕਿਉਂਕਿ ਜੇ ਇੱਕ ਵੀ ਬੰਦਾ ਜਿਹੜਾ ਹੈ ਉਹ ਕੈਰੀਅਰ ਰਹੇਗਾ ਇਸ ਵਾਇਰਸ ਦਾ, ਤੇ ਵਾਇਰਸ ਦੇ ਖਿਲਾਫ ਵੈਕਸੀਨੇਸ਼ਨ ਜਿਹੜੀ ਤੁਸੀਂ ਕਰ ਵੀ ਲਵੋਗੇ ਤੇ ਚਾਂਸਸ ਆਫ ਰੀਇਨਫੈਕਸ਼ਨ ਰਹਿਣਗੇ। ਲੇਕਿਨ ਇਹਦੇ ਨਾਲ ਨਾਲ ਸਾਡੇ ਮੁਲਕਾਂ ਨੂੰ ਇਹ ਚਾਹੀਦਾ ਹੈ ਕਿ ਇਹ ਪ੍ਰਾਇੋਰਟੀ ਤੇ ਕੰਮ ਕਰਨ ਔਰ ਬਜਾਏ ਇਸ ਦੇ ਕਿ ਪੈਸਾ ਜਿਹੜਾ ਦੂਸਰੇ ਫਜ਼ੂਲ ਕੰਮਾਂ 'ਚ ਜ਼ਾਇਆ ਕੀਤਾ ਜਾਏ, ਇਸ ਪੈਸੇ ਨੂੰ ਪਬਲਿਕ ਦੀ ਹੈਲਥ ਉੱਤੇ ਖਰਚ ਕਰਕੇ ਵੈਕਸੀਨ ਜਿਹੜੀ ਹੈ ਉਹਦਾ ਜਲਦ ਤੋਂ ਜਲਦ ਲੋਕਾਂ ਨੂੰ ਸ਼ੁਰੂ ਕਰਨ ਤਾਂ ਕਿ ਲੋਕ ਜਿਹੜੇ ਨੇ ਉਹ ਵੈਕਸੀਨੇਟ ਹੋ ਸਕਣ। ਜੀ ਬਿਲਕੁਲ ਡਾਕਟਰ ਸਾਹਿਬ, ਜਿਵੇਂ ਤੁਸੀਂ ਲੌਂਗ ਟਰਮ ਇੰਪੈਕਟਸ ਦੀ ਗੱਲ ਕੀਤੀ ਹੈ, ਜ਼ਰੂਰ ਇਹ ਆਉਣ ਵਾਲਾ ਸਮਾਂ ਦੱਸੇਗਾ ਵੈਕਸੀਨੇਸ਼ਨ ਦਾ ਵੀ, ਤੇ ਨਾਲ ਹੀ ਨਾਲ ਜਿਹੜਾ ਇੰਟਰਨਲ ਬਾਡੀ ਦੇ ਉੱਤੇ ਜਿਹੜਾ ਇਹਦਾ ਜਿਹੜੇ ਬੰਦੇ ਪ੍ਰਭਾਵਿਤ ਹੁੰਦੇ ਆ, ਜਿਨ੍ਹਾਂ ਨੂੰ ਵਾਇਰਸ ਇਨਫੈਕਟ ਕਰਦਾ, ਉਹਨਾਂ ਦੀ ਜਿਹੜੇ ਇੰਟਰਨਲ ਆਰਗਨਸ ਨੇ, ਇਹ ਉਮੀਦ ਜਾਂ ਇਸ ਵਕਤ ਅਰਦਾਸ ਹੀ ਹੈ ਵੀ ਘੱਟ ਤੋਂ ਘੱਟ ਉਹਦਾ ਇੰਪੈਕਟ ਹੋਵੇ ਤੇ ਅਸੀਂ ਇਹ ਸਾਰੇ ਪਾਰਟ ਚੋਂ ਲੰਘ ਸਕੀਏ। ਪਰ ਆਉਣ ਵਾਲਾ ਸਮਾਂ ਦੱਸੇਗਾ ਕਿ ਕੀ ਇਹਦਾ ਜਿਹੜਾ ਪ੍ਰਭਾਵ ਹੈ ਸਾਡੀ ਬਾਡੀ ਦੇ ਉੱਤੇ, ਦਿਮਾਗ ਤੋਂ ਲੈ ਕੇ ਇੰਟਰਨਲ ਆਰਗਨਸ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ ਉਹਨਾਂ ਦੇ ਉੱਤੇ ਪੈਂਦਾ। ਪਰ ਇੱਕ ਗੱਲ ਇਹ ਦੱਸੋ, ਜਦੋਂ ਅਸੀਂ ਇਮਿਊਨਿਟੀ ਦੀ ਗੱਲ ਕਰਦੇ ਹਾਂ, ਕਿਉਂਕਿ ਖਾਸ ਤੌਰ ਤੇ ਸਾਡੇ ਲੋਕਾਂ ਦੇ ਵਿੱਚ ਇੱਦਾਂ ਦੇ ਚਰਚੇ ਜਾਂ ਜਿਹੜੇ ਦੇਸੀ ਨੁਸਖੇ ਨੇ ਉਹ ਬਹੁਤ ਘੁਮਾਏ ਜਾਂਦੇ ਆ ਵੀ ਜੀ ਆਹ ਖਾ ਲਓ ਇਹਦੇ ਨਾਲ ਫਾਇਦਾ ਹੋਊਗਾ, ਇੱਦਾਂ ਕਰ ਲਓ ਤੇ ਉਹਦੇ ਨਾਲ ਐਂ ਹੋ ਜਾਊਗਾ। ਇੱਦਾਂ ਦੇ ਬੜੇ ਟੋਟਕੇ ਜਾਂ ਨੁਸਖੇ ਜਿਹੜੇ ਨੇ ਸਾਡੇ ਲੋਕਾਂ ਦੇ ਵਿੱਚ, ਈਵਨ ਦਵਾਈਆਂ ਤੱਕ ਘੁੰਮਦੀਆਂ ਨੇ ਕਿ ਅਸੀਂ ਇਹਦੇ ਨਾਲ ਅਸੀਂ ਆਪਣਾ ਬਚਾਅ ਕਰ ਸਕਦੇ ਹਾਂ। ਸੋ ਬੇਸਿਕਲੀ ਮੋਟਿਵ ਤੇ ਮੇਰੇ ਖਿਆਲ ਇਹੀ ਹੈ ਕਿ ਇਮਿਊਨਿਟੀ ਤੁਹਾਡੀ ਸਟਰੋਂਗ ਹੋਵੇ। ਜੇ ਇਮਿਊਨਿਟੀ ਸਟਰੋਂਗ ਹੋਊਗੀ ਤੇ ਤੁਸੀਂ ਤੁਹਾਡੀ ਬਾਡੀ ਇਸ ਵਾਇਰਸ ਦੇ ਅਗੇਂਸਟ ਫਾਈਟ ਕਰਨ ਦੇ ਵਿੱਚ ਕਾਮਯਾਬ ਹੋ ਸਕੂਗੀ। ਸੋ ਤੁਸੀਂ ਕਿਵੇਂ ਦੇਖਦੇ ਹੋ ਮੈਡੀਕਲ ਫੀਲਡ ਦੇ ਨਾਲ ਰਿਲੇਟਡ ਜਾਂ ਇਮਿਊਨਿਟੀ ਦਾ ਸਟਰੋਂਗ ਹੋਣਾ ਕਿੰਨਾ ਕੁ ਜ਼ਰੂਰੀ ਹੈ ਤੇ ਉਹ ਸਟਰੋਂਗ ਕਿਵੇਂ ਕੀਤੀ ਜਾ ਸਕਦੀ ਹੈ? ਜੀ ਅਮਰਵੀਰ ਜੀ, ਤੁਹਾਡੀ ਗੱਲ ਬਿਲਕੁਲ ਦਰੁਸਤ ਹੈ। ਅਨਫੋਰਚੂਨੇਟਲੀ ਸਾਡੇ ਮੁਲਕਾਂ ਦੇ ਵਿੱਚ ਜਿਹੜਾ ਉਹ ਲਾ ਇਲਮੀ ਔਰ ਜਹਾਲਤ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੈ, ਤੇ ਲੋਕ ਜਿਹੜੇ ਨੇ ਉਹ ਇਸ ਚੀਜ਼ ਨੂੰ ਨਹੀਂ ਸਮਝ ਰਹੇ ਕਿ ਇਹ ਇੱਕ ਲਾਈਫ ਥ੍ਰੈਟਨਿੰਗ ਇਨਫੈਕਸ਼ਨ ਹੈ, ਔਰ ਉਹ ਇਹ ਸਮਝਦੇ ਨੇ ਕਿ ਇਹ ਜਿਹੜਾ ਨਾ ਤੁਸੀਂ ਅਗਰ
ਟ੍ਰੈਡੀਸ਼ਨਲ ਜਿਹੜੀਆਂ ਚੀਜ਼ਾਂ ਨੇ, ਕੋਈ ਅਦਰਕ ਦਾ ਪਾਣੀ, ਮੈਂ ਹੁਣੇ ਪਾਕਿਸਤਾਨ ਗਿਆ ਸੀ ਤੇ ਮੈਂ ਹੈਰਾਨ ਹੋਇਆ ਉੱਥੇ ਦੇਖ ਕੇ, ਕੋਈ ਅਦਰਕ ਦਾ ਪਾਣੀ ਪਿਆ ਰਿਹਾ, ਕੋਈ ਗੰਢਿਆਂ ਦਾ ਪਾਣੀ ਪਿਆ ਰਿਹਾ, ਕੋਈ ਨਿੰਮ ਜਿਹੜਾ ਉਹਦਾ ਦੇ ਰਿਹਾ ਤੇ ਕੋਈ ਕਿਸੇ ਚੀਜ਼ ਦੀ ਧੂਣੀ ਦੇ ਰਿਹਾ। ਜੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹਨਾਂ ਦਾ ਇਸ ਵਾਇਰਸ ਦੇ ਉੱਤੇ ਕੋਈ ਇਫੈਕਟ ਨਹੀਂ ਹੁੰਦਾ। ਤੁਹਾਡੀ ਗੱਲ ਬਿਲਕੁਲ ਦਰੁਸਤ ਹੈ ਕਿ ਜਿਸ ਵੇਲੇ ਵੀ ਕੋਈ ਬੈਕਟੀਰੀਅਲ ਜਾਂ ਵਾਇਰਲ ਇਨਫੈਕਸ਼ਨ ਇਨਸਾਨ ਦੇ ਜਿਸਮ 'ਚ ਅਟੈਕ ਕਰਦੀ ਹੈ, ਅਗਰ ਤੁਹਾਡਾ ਡਿਫੈਂਸ ਸਿਸਟਮ ਜਾਂ ਇਮਿਊਨ ਸਿਸਟਮ ਉਹਨੂੰ ਬਿਹਤਰ ਫਾਈਟ ਕਰ ਸਕਦਾ ਹੈ ਤੇ ਤੁਸੀਂ ਉਸ ਇਨਫੈਕਸ਼ਨ ਨੂੰ ਨਾ ਸਿਰਫ ਕੰਟਰੋਲ ਕਰ ਸਕਦੇ ਹੋ, ਬਲਕਿ ਉਹਦਾ ਜਿਹੜਾ ਤੁਹਾਡੀ ਬਾਡੀ ਦੇ ਉੱਤੇ ਇਫੈਕਟ ਹੈ ਡਿਫਰੈਂਟ ਆਰਗਨਸ ਤੇ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ, ਉਹਨੂੰ ਅਸੀਂ ਮਿਨੀਮਾਈਜ਼ ਕਰ ਸਕਨੇ ਆ। ਤੇ ਚੂੰਕਿ ਮੇਰਾ ਤਲਕ ਰੇਸਿੰਗ ਵਰਲਡ ਦੇ ਨਾਲ ਹੈ, ਮੈਂ 25 ਸਾਲ ਅਬੂ ਧਾਬੀ ਦੀ ਨੈਸ਼ਨਲ ਜਿਹੜੀ ਰਾਇਲ ਫੈਮਿਲੀ ਹੈ ਉਹਨੂੰ ਸਰਵ ਕੀਤਾ ਹੈ, ਔਰ 3 ਸਾਲ ਮੈਂ ਅਮੀਰ ਆਫ ਕਤਰ ਨੂੰ ਸਰਵ ਕੀਤਾ ਹੈ, ਔਰ ਅਸੀਂ ਸਾਰੀ ਉਮਰ ਰੇਸਿੰਗ ਹਾਰਸਸ ਔਰ ਐਥਲੀਟਸ ਦੇ ਨਾਲ ਕੰਮ ਕੀਤਾ ਹੈ। ਜਿਹੜੀ ਮੋਸਟ ਇੰਪੋਰਟੈਂਟ ਚੀਜ਼ ਹੁੰਦੀ ਹੈ ਅਮਰਵੀਰ ਜੀ, ਉਹ ਹੈ ਕਿ ਅਗਰ ਅਸੀਂ ਇਨਸਾਨ ਦੀ ਇਮਿਊਨਿਟੀ ਜਿਹੜੀ ਹੈ ਉਹਨੂੰ ਇਨਕਰੀਜ਼ ਕਰ ਦਈਏ ਬਾਈ ਗਿਵਿੰਗ ਸਪੈਸੀਫਿਕ ਇਮਿਊਨ ਬੂਸਟਰਸ, ਤੇ ਉਹਦੇ ਨਾਲ ਫਾਇਦਾ ਇਹ ਹੁੰਦਾ ਹੈ ਕਿ ਇਨਸਾਨ ਕਿਸੇ ਵੀ ਇਨਫੈਕਸ਼ਨ ਨੂੰ ਇਨਕਲੂਡਿੰਗ ਕੋਵਿਡ-19 ਬਿਹਤਰ ਫਾਈਟ ਕਰ ਸਕਦਾ ਹੈ, ਔਰ ਨਾ ਬਿਹਤਰ ਫਾਈਟ ਕਰ ਸਕਦਾ ਅਗਰ ਉਹ ਇਨਫੈਕਸ਼ਨ ਪਿਕ ਵੀ ਕਰ ਲਵੇ ਤੇ ਜਿਹੜੇ ਸੈਕੰਡਰੀ ਇਫੈਕਟ ਮੈਂ ਤੁਹਾਨੂੰ ਦੱਸੇ ਨੇ ਡਿਫਰੈਂਟ ਆਰਗਨਸ ਤੇ, ਉਹਨਾਂ ਨੂੰ ਅਸੀਂ ਮਿਨੀਮਾਈਜ਼ ਕਰ ਸਕਨੇ ਹਾਂ। ਤੇ ਇਮਿਊਨਿਟੀ ਬੂਸਟਰਸ ਜਿਹੜੇ ਨੇ, ਇਹਨਾਂ ਦਾ ਕਨਸੈਪਟ ਜਿਹੜਾ ਹੈ ਉਹ ਰੇਸਿੰਗ ਵਰਲਡ ਦੇ ਵਿੱਚ ਬਹੁਤ ਪੁਰਾਣਾ ਹੈ, ਕਿਉਂਕਿ ਸਾਡੇ ਐਥਲੀਟ ਜਿਹੜੇ ਨੇ ਉਹ ਪੂਰੀ ਦੁਨੀਆ ਦੇ ਵਿੱਚ ਮੁxtਲਿਫ ਮੁਲਕਾਂ 'ਚ ਜਾ ਕੇ ਰੇਸਾਂ ਖੇਡਦੇ ਨੇ, ਤੇ ਉਹ ਜਿਹੜੇ ਨੇ ਉਹ ਡਿਫਰੈਂਟ ਜਿਹੜੀ ਕਲਾਈਮੇਟਸ ਨੇ ਉਹਦੇ ਤੋਂ ਐਕਸਪੋਜ਼ ਹੁੰਦੇ ਨੇ। ਉਹ ਜਿਸ ਵੇਲੇ ਐਕਸਪੋਜ਼ ਹੁੰਦੇ ਨੇ, ਅਗਰ ਅਸੀਂ ਉਹਨਾਂ ਨੂੰ ਨਾ ਰੈਗੂਲਰਲੀ ਇਮਿਊਨ ਬੂਸਟਰਸ ਦਈਏ ਤੇ ਉਹਨਾਂ ਦਾ ਚਾਂਸ ਹੁੰਦਾ ਹੈ ਕਿ ਉਹ ਉੱਥੇ ਜਾ ਕੇ ਇਨਫੈਕਸ਼ਨ ਅਗਰ ਕੋਈ ਪਿਕ ਕਰ ਲੈਣਗੇ ਤਾਂ ਰੇਸ ਨਹੀਂ ਖੇਡ ਸਕਣਗੇ। ਇਸ ਲਈ ਉਹਨਾਂ ਨੂੰ ਨਾ ਸਿਰਫ ਨਿਊਟ੍ਰੀਸ਼ਨਲ ਸਪਲੀਮੈਂਟਸ ਦੇਣੇ ਆ ਉਹਨਾਂ ਦਾ ਸਟੈਮਿਨਾ ਔਰ ਤਾਕਤ ਬਰਕਰਾਰ ਰੱਖਣ ਵਾਸਤੇ, ਅਸੀਂ ਨਾਲ ਉਹਨਾਂ ਨੂੰ ਇਮਿਊਨਿਟੀ ਬੂਸਟਰਸ ਦੇਣੇ ਆ, ਜਿਹਦੇ ਨਾਲ ਉਹਨਾਂ ਦੀ ਬਾਡੀ ਦੀ ਜਿਹੜੀ ਰੈਜ਼ਿਸਟੈਂਸ ਹੈ ਜਾਂ ਜਿਹੜੀ ਉਹਨਾਂ ਦਾ ਇਮਿਊਨ ਸਟੇਟਸ ਹੈ ਉਹ ਬਹੁਤ ਜ਼ਿਆਦਾ ਇਨਕਰੀਜ਼ ਕਰ ਜਾਂਦਾ ਹੈ। ਤੇ ਜਿਸ ਵੇਲੇ ਇਮਿਊਨਿਟੀ ਵੱਧਦੀ ਹੈ ਤੇ ਨਾ ਸਿਰਫ ਉਹ ਇਨਫੈਕਸ਼ਨ ਤੋਂ ਬਚਦੇ ਨੇ, ਬਲਕਿ ਉਹ ਅਗਰ ਇਨਫੈਕਸ਼ਨ ਹੋ ਵੀ ਜਾਏ ਤਾਂ ਉਹਨੂੰ ਬਿਹਤਰ ਹੈਂਡਲ ਕਰਦੇ ਨੇ। ਇਹਦੇ ਨਾਲ ਮੈਂ ਤੁਹਾਨੂੰ ਇਹ ਵੀ ਦੱਸਾਂ ਕਿ ਜੇ ਤੁਸੀਂ ਵੈਕਸੀਨੇਸ਼ਨ ਦੇ ਨਾਲ ਇਮਿਊਨ ਬੂਸਟਰ ਯੂਜ਼ ਕਰੋ ਤੇ ਵੈਕਸੀਨ ਦਾ ਰਿਸਪੌਂਸ ਬਹੁਤ ਬਿਹਤਰ ਆਉਂਦਾ ਹੈ। ਵੈਕਸੀਨ ਇਹ ਜਿਸ ਵੇਲੇ ਤੁਹਾਡੀ ਬਾਡੀ 'ਚ ਲੱਗਦੀ ਹੈ ਤੇ ਜਿਹੜੀਆਂ ਤੁਹਾਡੀ ਬਾਡੀ ਐਂਟੀਬਾਡੀਜ਼ ਬਣਾਉਂਦੀ ਹੈ ਉਸ ਵਾਇਰਸ ਜਾਂ ਬੈਕਟੀਰੀਆ ਦੇ ਖਿਲਾਫ, ਉਹਦਾ ਜਿਹੜਾ ਟਾਈਟਰ ਜਾਂ ਉਹਦੀ ਜਿਹੜੀ ਕਨਸੈਂਟ੍ਰੇਸ਼ਨ ਹੈ ਐਂਟੀਬਾਡੀਜ਼ ਦੀ, ਉਹ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਤੁਹਾਡਾ ਜਦੋਂ ਇਮਿਊਨ ਸਿਸਟਮ ਫੁੱਲ ਗੇਅਰ 'ਚ ਕੰਮ ਕਰ ਰਿਹਾ ਹੁੰਦਾ ਹੈ। ਤੇ ਇਸ ਲਈ ਅਗਰ ਇਮਿਊਨ ਬੂਸਟਰ ਤੁਸੀਂ ਵੈਕਸੀਨੇਸ਼ਨ ਦੇ ਨਾਲ ਦਿਓਗੇ ਤੇ ਨਾ ਸਿਰਫ ਤੁਸੀਂ ਲੋਕਾਂ ਦੀ ਇਮਿਊਨਿਟੀ ਬਿਹਤਰ ਕਰ ਲਓਗੇ, ਬਲਕਿ ਉਹਦੇ ਨਾਲ ਇਹ ਹੋਏਗਾ ਕਿ ਲੋਕਾਂ ਨੂੰ ਤੁਸੀਂ ਇਸ ਚੀਜ਼ ਤੋਂ ਸਿਰਫ ਕੋਵਿਡ-19 ਤੋਂ ਨਹੀਂ ਬਚਾਓਗੇ, ਇਨ ਜਨਰਲ तमाम ਬੈਕਟੀਰੀਅਲ ਔਰ ਵਾਇਰਲ ਇਨਫੈਕਸ਼ਨ ਜਿਹੜੀਆਂ ਉਹਨਾਂ ਤੋਂ ਬਚਾ ਸਕੋਗੇ। ਤੇ ਇਹ ਬਹੁਤ ਹੀ ਜ਼ਰੂਰੀ ਹੈ। ਮੈਂ ਹੁਣੇ ਪਾਕਿਸਤਾਨ ਗਿਆ ਸੀ ਤੇ ਮੈਂ ਚੁੱਕੇ ਪਾਕਿਸਤਾਨ ਜਿਸ ਵੇਲੇ ਗਿਆ ਤੇ ਮੇਰੀ ਫੈਮਿਲੀ ਦਾ ਤਲਕ ਮੋਸਟਲੀ ਆਰਮੀ ਦੇ ਨਾਲ ਹੈ। ਮੇਰੇ 2 ਵੱਡੇ ਭਾਈ, ਇੱਕ ਮੇਜਰ ਜਨਰਲ ਨੇ ਔਰ ਇੱਕ ਬ੍ਰਿਗੇਡੀਅਰ ਨੇ। ਉਹ ਮੈਨੂੰ ਕਹਿਣ ਲੱਗੇ ਕਿ ਤੁਸੀਂ ਸਾਰੀ ਉਮਰ ਬਾਹਰ ਲੋਕਾਂ ਵਾਸਤੇ ਖਿਦਮਤ ਕੀਤੀ ਤੇ ਇਸ ਵੇਲੇ ਪਾਕਿਸਤਾਨ ਨੂੰ ਜ਼ਰੂਰਤ ਹੈ। ਤੇ ਮੈਂ ਉਹਨਾਂ ਨੂੰ ਕਿਹਾ ਜੀ ਕਿ ਮੈਂ ਜਿਹੜੀ ਬਿਹਤਰੀਨ ਖਿਦਮਤ ਤੁਹਾਡੀ ਇਸ ਵਕਤ ਕਰ ਸਕਣਾ ਉਹ ਹੈ ਕਿ ਮੈਂ ਇਮਿਊਨ ਬੂਸਟਰ ਸਾਰੀ ਉਮਰ ਡਿਜ਼ਾਈਨ ਕੀਤੇ ਨੇ ਹਿਊਮਨ ਐਥਲੀਟ ਔਰ ਹਾਰਸਸ ਵਾਸਤੇ, ਰੇਸ ਹਾਰਸਸ ਵਾਸਤੇ, ਤੇ ਮੈਂ ਤੁਹਾਨੂੰ ਇਮਿਊਨ ਬੂਸਟਰ ਫਾਰਮੂਲੇਟ ਕਰਕੇ ਦੇ ਦੇਣਾ, ਔਰ ਮੈਨੂੰ ਨਾ ਕੋਈ ਇੱਕ ਪੈਸਾ ਵੀ ਨਹੀਂ ਚਾਹੀਦਾ, ਨਾ ਮੈਨੂੰ ਆਪਣਾ ਨਾਮ ਚਾਹੀਦਾ। ਇਟ ਇਜ਼ ਗਿਫਟ ਫਰੋਮ ਮੀ ਟੂ ਪੀਪਲ ਆਫ ਪਾਕਿਸਤਾਨ, ਔਰ ਗਵਰਨਮੈਂਟ ਤੋਂ ਲੈ ਕੇ ਜਿਹੜੀ ਮਰਜ਼ੀ ਫਾਰਮਾਸਿਊਟੀਕਲ ਕੰਪਨੀ ਕੋਲੋਂ ਮੈਨੂਫੈਕਚਰ ਕਰਾ ਲੈ ਔਰ ਉਹ ਲੋਕਾਂ ਨੂੰ ਦਿਓ ਤਾਂ ਕਿ ਲੋਕਾਂ ਦੀ ਜਿਹੜੀ ਹੈ ਇਮਿਊਨਿਟੀ ਬਿਹਤਰ ਕਰੋ। ਉਸ ਤੋਂ ਬਗੈਰ ਵੈਕਸੀਨ ਜਿਹੜੀ ਹੈ ਉਹ ਤੁਸੀਂ 3-4 ਸਾਲ ਅਗਰ ਯੂਜ਼ ਵੀ ਕਰੋਗੇ, ਅਗਰ ਤੁਹਾਡੀ ਇਮਿਊਨਿਟੀ ਸਟਰੋਂਗ ਨਹੀਂ ਹੈ ਤੇ ਤੁਸੀਂ ਬਿਹਤਰ ਰਿਸਪੌਂਸ ਵੈਕਸੀਨ ਨੂੰ ਵੀ ਨਹੀਂ ਦਿਓਗੇ। ਨਹੀਂ, ਬਿਲਕੁਲ ਇਹ ਮੇਰਾ ਪੈਗਾਮ ਹੈ ਕਿ ਇਮਿਊਨਿਟੀ ਬੂਸਟਰਸ ਜਿਹੜੇ ਨੇ ਉਹ ਮੈਂ ਤੇ ਉੱਥੇ ਵੀ ਆਫਰ ਕੀਤੀ ਹੈ ਤੇ ਉਹ ਮੈਂ ਮਤਲਬ ਹੈ ਕਿ ਤਿਆਰ ਹਾਂ ਕਿ ਉਹ ਮੈਂ ਫਾਰਮੂਲੇਟ ਕਰਕੇ ਦੇ ਦੇਣਾ ਤੇ ਗਵਰਨਮੈਂਟ ਆਫ ਪਾਕਿਸਤਾਨ ਜਿਹੜੀ ਹੈ ਉਹ ਤਿਆਰ ਕਰਾ ਲੈ ਤੇ ਉਹਨਾਂ ਨੂੰ ਇਸਤੇਮਾਲ ਕਰਵਾਏ ਪਬਲਿਕ। ਨਹੀਂ, ਬਿਲਕੁਲ ਜਿਹੜੀ ਇਹ ਤੁਸੀਂ ਗੱਲ ਕੀਤੀ ਹੈ ਓਵਰਆਲ ਮਤਲਬ ਸਾਦੇ ਦਿਮਾਗ ਦੇ ਵਿੱਚ ਵੀ ਇਹ ਗੱਲ ਫਿੱਟ ਬੈਠਦੀ ਹੈ, ਸਮਝ ਆਉਂਦੀ ਹੈ ਕਿ ਜੇ ਤੁਹਾਡੀ ਇਮਿਊਨਿਟੀ ਸਟਰੋਂਗ ਹੋਵੇ, ਬੂਸਟਰ ਕਿਸੇ ਤਰੀਕੇ ਨਾਲ ਤੁਸੀਂ ਇਮਿਊਨਿਟੀ ਨੂੰ ਕਰ ਸਕੋ ਬੂਸਟ, ਤੇ ਉਹ ਬਹੁਤ ਤੁਹਾਡੇ ਲਈ ਜਿਹੜਾ ਫਾਇਦੇਮੰਦ ਹੈ ਹੋ ਸਕਦਾ, ਨਾਟ ਜਸਟ ਇਹ ਕੋਵਿਡ ਦੇ ਹਵਾਲੇ ਨਾਲ ਬਟ ਇਨ ਜਨਰਲ ਵੀ ਇਸ ਪਾਰਟ ਦੇ ਉੱਤੇ। ਪਰ ਇਹਦੇ ਤੇ ਫਰਦਰ ਜਿਹੜਾ ਕੰਮ ਹੈਗਾ ਉਹ ਤੁਸੀਂ ਆਲਰੇਡੀ ਕਰ ਰਹੇ ਹੋ ਤੇ ਉਮੀਦ ਹੈ
ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਜਿਹੜੇ ਹੋਰ ਰਿਜ਼ਲਟਸ ਨੇ ਉਹ ਸਾਡੇ ਸਾਹਮਣੇ ਆਉਣਗੇ। ਪਰ ਇੱਕ ਗੱਲ ਜੀ ਬੂਸਟਰਸ ਨੇ ਅਮਰਜੀਤ, ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹ ਜਿਹੜੇ ਹੈ ਨੇ ਇਹ ਸਾਇੰਟੀਫਿਕਲੀ ਅਪਰੂਵਡ, ਸਾਇੰਟੀਫਿਕਲੀ ਨੋਨ, ਸਾਇੰਟੀਫਿਕਲੀ ਐਵੀਡੈਂਸ ਬੇਸਡ ਡਾਟੇ ਦੇ ਬਾਅਦ ਅਸੀਂ ਬਣਾਉਂਦੇ ਆ। ਇਹ ਚੂੰਕਿ ਮੈਂ ਸਾਰੀ ਉਮਰ ਕੰਪੀਟੀਟਿਵ ਸਪੋਰਟਸ 'ਚ ਰਿਹਾ ਤੇ ਅਸੀਂ ਉਹ ਬਹੁਤ ਦਫਾ ਆਪਣੇ ਇਮਿਊਨ ਬੂਸਟਰਸ ਦੀ ਫਾਰਮੂਲੇਸ਼ਨ ਜਿਹੜੀ ਹੈ ਉਹ ਕਮਰਸ਼ਲਾਈਜ਼ ਨਹੀਂ ਕਰਦੇ ਜੀ। ਤੇ ਉਹਦੀ ਅਸੀਂ ਇਹ ਹਮੇਸ਼ਾ देयर इज lot of literature, hundreds and thousands of research papers ਜਿਹੜੇ ਨੇ ਉਹਦੇ ਤੇ ਮਿਲ ਸਕਦੇ ਨੇ ਔਰ ਇਹਨਾਂ ਦਾ ਇੰਪੈਕਟ ਤੁਹਾਡੀ ਬਾਡੀ ਦੀ ਜਨਰਲ ਜਿਹੜੀ ਹੈ ਹੈਲਥ ਉਹਦੇ ਉੱਤੇ ਬਹੁਤ ਅੱਛਾ ਹੁੰਦਾ ਹੈ। ਜੀ ਡਾਕਟਰ ਸਾਹਿਬ, ਇੱਕ ਇਹ ਗੱਲ ਦੱਸੋ, ਜਿਹੜਾ ਇਹ ਨਵਾਂ ਸਟ੍ਰੇਨ ਇਸ ਵਕਤ ਯੂਕੇ ਦੇ ਵਿੱਚੋਂ ਇਵੋਲਵ ਹੋਇਆ ਹੈ ਤੇ ਹੁਣ ਈਵਨ ਸਾਡੇ ਮੁਲਕਾਂ ਦੇ ਵਿੱਚ ਬੈਕ ਹੋਮ ਜਾਂ ਯੂਰਪ ਦੇ ਵਿੱਚ ਕਈ ਹੁਣ ਦਰਜਨ ਤੋਂ ਉੱਪਰ ਜਿਹੜੇ ਮੁਲਕ ਨੇ ਉਹਨਾਂ ਦੇ ਵਿੱਚ ਉਹਦੇ ਜਿਹੜੇ ਕੇਸਿਸ ਨੇ ਉਹ ਦੇਖਣ ਨੂੰ ਮਿਲ ਰਹੇ ਨੇ ਤੇ ਨਾਲ ਹੀ ਨਾਲ ਇਹ ਵੈਕਸੀਨੇਸ਼ਨ ਲੱਗਣ ਵਾਲਾ ਪਾਰਟ ਚੱਲ ਰਿਹਾ ਹੈ। ਸੋ ਜਿਹੜਾ ਆਉਣ ਵਾਲਾ ਸਮਾਂ ਹੈ, ਆਉਣ ਵਾਲੇ ਕੁਝ ਮਹੀਨੇ ਨੇ, ਉਹਦੇ ਵਿੱਚ ਤੁਸੀਂ ਕੀ ਐਕਸਪੈਕਟ ਕਰ ਰਹੇ ਹੋ ਜਦੋਂ ਅਸੀਂ ਇਹ ਸਾਰੀ ਸਿਚੁਏਸ਼ਨ ਨੂੰ ਦੇਖਦੇ ਹਾਂ? ਜੀ, ਜਿਹੜਾ ਸਟ੍ਰੇਨ ਯੂਕੇ ਤੋਂ ਰਿਕਾਰਡ ਕੀਤਾ ਗਿਆ ਹੈ ਅਮਰਜੀਤ ਜੀ, ਇਹਨੂੰ ਅਸੀਂ ਕਹਿੰਦੇ B117। ਸਭ ਤੋਂ ਪਹਿਲਾਂ ਜਿਹੜੀ ਸਮਝਣ ਦੀ ਜ਼ਰੂਰਤ ਹੈ ਉਹ ਹੈ ਕਿ ਵਾਇਰਸ ਜਿਹੜਾ ਹੈ ਉਹ ਹਮੇਸ਼ਾ ਜਿਹੜੇ ਨੇ ਉਹ ਜਿਸ ਵੇਲੇ ਰੈਪਲੀਕੇਟ ਕਰਦੇ ਨੇ ਤੇ ਉਹਦੇ ਚ ਮਿਊਟੇਸ਼ਨ ਜਾਂ ਚੇਂਜ ਆਂਦੀ ਹੈ। ਇਹ ਕੋਈ ਐਸਾ ਫਿਨੋਮੇਨਾ ਨਹੀਂ ਹੈ ਜਿਹੜਾ ਕੋਵਿਡ-19 ਦਾ ਵਾਇਰਸ ਸ਼ੋ ਕਰ ਰਿਹਾ ਹੈ। ਹਰ ਵਾਇਰਸ ਜਿਹੜਾ ਹੈ ਜਿਸ ਵੇਲੇ ਟ੍ਰਾਂਸਮਿਟ ਹੁੰਦਾ ਹੈ, ਰੈਪਲੀਕੇਟ ਕਰਦਾ ਹੈ ਤੇ ਉਹਦੀਆਂ ਮਿਲੀਅਨਸ ਆਫ ਕਾਪੀਜ਼ ਬਣਦੀਆਂ ਨੇ ਤੇ ਉਹਦੇ ਵਿੱਚ ਮਿਊਟੇਸ਼ਨ ਜਾਂ ਚੇਂਜ ਜਿਹੜੀ ਹੈ ਉਹ ਨੈਚੁਰਲੀ ਹੁੰਦੀ ਹੈ। ਅਸੀਂ ਇਸ ਚੀਜ਼ ਨੂੰ ਬਹੁਤ ਕਲੋਜ਼ਲੀ ਵਾਚ ਕਰ ਰਹੇ ਹਾਂ, ਲੇਕਿਨ ਜਿਹੜਾ ਜਿਸ ਤਰ੍ਹਾਂ ਹੁਣ ਯੂਕੇ 'ਚ ਹੋਇਆ, ਉਹਨਾਂ ਨੇ ਇੱਕ ਪੂਰਾ ਪੈਨਿਕ ਫੈਲਾ ਦਿੱਤਾ। ਜਿਹੜਾ ਵਾਇਰਸ ਦੀ ਮਿਊਟੇਸ਼ਨ ਹੈ ਇਟ ਇਜ਼ ਨਾਰਮਲ ਥਿੰਗ। ਕੁਐਸਚਨ ਹੈ ਸੀ ਜਿਹੜੀ ਚੀਜ਼ ਵਕਤ ਹੁਣ ਸਾਨੂੰ ਦੱਸੇਗਾ ਜਦੋਂ ਤੋਂ ਅਸੀਂ ਕੰਮ ਕਰ ਰਹੇ ਹਾਂ ਕਿ ਇਹ ਜਿਹੜੀ ਸਟ੍ਰੇਨ ਹੈ ਇਹ ਤੇ ਪਤਾ ਲੱਗਾ ਕਿ ਇਹਦੀ ਟ੍ਰਾਂਸਮਿਸਿਬਿਲਿਟੀ ਜਾਂ ਫੈਲਣ ਦੀ ਰਫ਼ਤਾਰ ਜਿਹੜੀ ਹੈ ਉਹ 60 ਤੋਂ 70% ਜਿਹੜਾ ਰੂਟੀਨ ਕੋਵਿਡ-19 ਵਾਇਰਸ ਵੁਹਾਨ ਚੋਂ ਨਿਕਲਿਆ ਸੀ ਉਸ ਤੋਂ ਜ਼ਿਆਦਾ ਹੈ। ਲੇਕਿਨ ਕਿਆ ਵਿਰੂਲੈਂਸ ਵੀ ਜ਼ਿਆਦਾ ਹੈ, ਕਿਆ ਇਹ ਉਹਨਾਂ ਖਤਰਨਾਕ ਵੀ ਹੈ, ਇਹਦੇ ਉੱਤੇ ਕੋਈ ਹਾਲੇ ਸਟੱਡੀ ਨਹੀਂ ਹੋਈ। ਅਸੀਂ ਉਹ ਸਟੱਡੀ ਕਰ ਰਹੇ ਹਾਂ ਔਰ ਜਿੱਥੇ ਤੱਕ ਵੈਕਸੀਨ ਦਾ ਤਾਲੁਕ ਹੈ, ਇਹ ਜਿਹੜੀ ਵੈਕਸੀਨ ਬਣੀ ਹੈ ਇਹ ਇਤਨੀ ਇਫੈਕਟਿਵ ਹੈ ਕਿ ਇਤਨੀ ਜਲਦੀ ਮਿਊਟੇਸ਼ਨਸ ਨਹੀਂ ਹੋਣਗੀਆਂ ਕਿ 1-2 ਸਾਲ ਚ ਵੈਕਸੀਨ ਨਕਾਰਾ ਹੋ ਜਾਏ ਔਰ ਵਾਇਰਸ ਜਿਹੜਾ ਨਾ ਉਹ ਦੁਬਾਰਾ ਸਿਰ ਚੁੱਕ ਲਵੇ। ਅਗਰ ਇਹ ਵੈਕਸੀਨ ਜਿਹੜੀ ਹੈ ਇਹਨੂੰ ਇਫੈਕਟਿਵਲੀ ਯੂਜ਼ ਕੀਤਾ ਗਿਆ ਅਗਲੇ 2-3 ਸਾਲ, ਇਹ ਜਿਹੜੇ ਇਹ ਸਟ੍ਰੇਨ ਅਪੀਅਰ ਹੋਣਗੇ ਜਾਂ ਜਿਹੜੇ ਮਿਊਟੇਟਡ ਫਾਰਮ ਆ ਰਹੀਆਂ ਨੇ, ਅਸੀਂ ਇਹਦੇ ਉੱਤੇ ਕਾਬੂ ਪਾ ਲਾਂਗੇ ਇਸੇ ਵੈਕਸੀਨ ਦੇ ਨਾਲ। ਬਟ ਹੈਵਿੰਗ ਸੈਡ ਦੈਟ, ਜਿਹੜੀ ਵੈਕਸੀਨ ਟੈਕਨੋਲੋਜੀ ਅਸੀਂ ਯੂਜ਼ ਕੀਤੀ ਹੈ, ਇਹ ਤੁਹਾਨੂੰ ਮੈਂ ਜਿਸ ਤਰ੍ਹਾਂ ਸ਼ੁਰੂ ਚ ਦੱਸਿਆ, ਇਹਨੂੰ ਅਸੀਂ ਕਹਿੰਦੇ ਆ ਮੈਸੇਂਜਰ ਆਰਐਨਏ ਵੈਕਸੀਨ। ਇਹ ਇਤਨਾ ਐਡਵਾਂਸ ਟੈਕਨੀਕ ਹੈ ਕਿ ਅਸੀਂ ਅਗਰ ਵਾਇਰਸ ਚੇਂਜ ਕਰੇਗਾ ਤੇ ਸਾਨੂੰ ਕੋਈ ਵਰੇ ਜਾਂ ਮਹੀਨੇ ਨਹੀਂ ਲੱਗਣਗੇ। ਅਸੀਂ ਵੀ ਉਹਦੀ ਜਿਹੜੀ ਚੇਂਜ ਹੈ ਉਹਨੂੰ ਸਟੱਡੀ ਕਰਕੇ ਅਸੀਂ ਉਸੇ ਵਕਤ ਉਹਦੀ ਸੀਕੁਐਂਸਿੰਗ ਤੋਂ ਬਾਅਦ ਸਮਝ ਗਏ ਆ। ਹੁਣ ਇਹਦਾ ਸਾਨੂੰ ਪਤਾ ਲੱਗ ਗਿਆ ਕਿ ਇਹ ਜਿਹੜਾ ਸਟ੍ਰੇਨ ਆਇਆ ਇਹਦਾ ਕਿਹੜਾ ਅਮਾਈਨੋ ਐਸਿਡ ਚੇਂਜ ਹੋਇਆ, ਸਪਾਈਕ ਪ੍ਰੋਟੀਨ ਜਿਹੜੀ ਬਣਦੀ ਹੈ ਉੱਥੇ ਕਿੱਥੇ ਚੇਂਜ ਆਈ ਹੈ ਤੇ ਅਸੀਂ ਉਹਦੇ ਮੁਤਾਬਕ ਇਹਦਾ ਜਿਹੜਾ ਨਵਾਂ ਜਿਹੜਾ ਚੇਂਜਡ ਫਾਰਮ ਜੀਨੋਮ ਹੈ ਉਹ ਅਸੀਂ ਕੱਢ ਕੇ ਤੇ ਅਸੀਂ ਜਿਸ ਵੇਲੇ ਹਿਊਮਨ ਸੈਲ ਨੂੰ ਵੈਕਸੀਨ ਦੀ ਸ਼ਕਲ ਚ ਦੇਵਾਂਗੇ ਤੇ ਬਾਡੀ ਉਹਦੇ ਮੁਤਾਬਕ ਐਂਟੀਬਾਡੀਜ਼ ਬਣਾਏਗੀ। ਤੇ ਸਾਡੀ ਜਿਹੜੀ ਰੇਸ ਹੈ ਅਸੀਂ ਉਹਦੇ ਚ ਪਿੱਛੇ ਨਹੀਂ ਆ ਤੇ ਇਸ ਲਈ ਨਾ ਉਮੀਦੀ ਵਾਲੀ ਕੋਈ ਗੱਲ ਨਹੀਂ ਹੈ। ਔਰ ਬਾਕੀ ਇਹ ਵੀ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ ਕਿ ਜੀ ਮਿਊਟੇਟਡ ਫਾਰਮ ਆ ਗਈ ਹੈ। ਮਿਊਟੇਸ਼ਨ ਜਿਹੜਾ ਵਾਇਰਸ ਐਵੋਲੂਸ਼ਨ ਦਾ ਇੱਕ ਪਾਰਟ ਹੈ। ਹਰ ਵਾਇਰਸ ਜਿਹੜਾ ਉਹ ਜਿਸ ਵੇਲੇ ਟ੍ਰਾਂਸਮਿਟ ਹੁੰਦਾ ਹੈ ਔਰ ਇੰਨੀ ਤੇਜ਼ੀ ਨਾਲ ਫੈਲਦਾ ਹੈ ਤੇ ਉਹਦੇ ਵਿੱਚ ਜਿਹੜੀ ਮਿਊਟੇਸ਼ਨ ਹੈ ਉਹਨੇ ਹੋਣਾ ਹੀ ਹੋਣਾ ਹੈ, ਉਹਨੂੰ ਤੁਸੀਂ ਕਿਸੇ ਤਰੀਕੇ ਨਾਲ ਅਵੋਇਡ ਨਹੀਂ ਕਰ ਸਕਦੇ। ਬਟ ਅਸੀਂ ਉਹਨੂੰ ਬਹੁਤ ਜਿਹੜਾ ਡੀਪਲੀ ਸਟੱਡੀ ਕਰ ਰਹੇ ਹਾਂ ਸਾਰੇ। ਜੀ ਡਾਕਟਰ ਸਾਹਿਬ, ਸਾਡਾ ਸਮਾਂ ਨਹੀਂ ਇਜਾਜ਼ਤ ਦਿੰਦਾ ਗੱਲਬਾਤ ਨੂੰ ਹੋਰ ਅੱਗੇ ਤੋਰੀਏ, ਪਰ ਜਾਂਦੇ ਜਾਂਦੇ ਮੈਂ ਜ਼ਰੂਰ, ਕਿਉਂਕਿ ਤੁਸੀਂ ਪਹਿਲੀ ਵਾਰ ਸਾਡੇ ਦਰਸ਼ਕਾਂ ਦੇ ਨਾਲ ਸਾਡੇ ਨਾਲ ਰੂਬਰੂ ਹੋ ਰਹੇ ਹੋ ਇਸ ਪਲੇਟਫਾਰਮ ਤੋਂ TV84 ਰਾਹੀਂ, ਸੋ ਮੈਸੇਜ ਕੋਈ ਸੁਨੇਹਾ ਜਦੋਂ ਇਹ ਕੋਵਿਡ ਦਾ ਦੌਰ ਚੱਲ ਰਿਹਾ, ਜਿੰਨੀ ਦੇਰ ਤੱਕ ਵੈਕਸੀਨੇਸ਼ਨ ਸਾਰੇ ਲੋਕਾਂ ਤੱਕ ਨਹੀਂ ਪਹੁੰਚਦੀ, ਇhtiyat ਦੇ ਤੌਰ ਤੇ, ਪ੍ਰੀਕਾਸ਼ਨ ਦੇ ਤੌਰ ਤੇ, ਅਦਰਵਾਈਜ਼ ਜਦੋਂ ਅਸੀਂ ਦੇਖ ਰਹੇ ਹਾਂ ਹੋਰ ਸਾਡਾ ਜ਼ਿਆਦਾ ਨੁਕਸਾਨ ਨਾ ਹੋਵੇ, ਜਿੰਨਾ ਅਸੀਂ ਬਚਾਅ ਦੇ ਵਿੱਚ ਬਚਾਅ ਰੱਖ ਸਕਦੇ ਹਾਂ, ਕੋਈ ਮੈਸੇਜ ਦੇਣਾ ਚਾਹੋ ਇਸ ਸ਼ੋਅ ਦੇ ਐਂਡ ਦੇ ਵਿੱਚ? ਜੀ ਅਮਰਵੀਰ ਜੀ, ਮੇਰਾ ਮੈਸੇਜ ਖਾਸ ਤੌਰ ਤੇ ਮੈਂ ਜਿਹੜਾ ਇਸ ਵਕਤ ਇੰਡੀਆ ਦੇ ਵਿੱਚ, ਇੰਡੀਆ ਚੂੰਕਿ ਸੈਕੰਡ ਵਰਸਟ ਅਫੈਕਟਡ ਕੰਟਰੀ ਹੈ ਦੁਨੀਆ ਚ ਆਫਟਰ ਬ੍ਰਾਜ਼ੀਲ,
ਜੀ ਤੇ ਮੈਂ ਦੇਖ ਰਿਹਾ ਹੈ ਉੱਥੇ ਜਿਹੜੀ ਇਸ ਵੇਲੇ ਫਾਰਮਰਸ ਮੂਵਮੈਂਟ ਚੱਲ ਰਹੀ ਹੈ, ਪਹਿਲੀ ਚੀਜ਼ ਤੇ ਇਹ ਹੈ ਕਿ ਮੈਂ 1000% ਉਹਨੂੰ ਸਪੋਰਟ ਕਰਨਾ ਔਰ ਉਹਨਾਂ ਦੀ ਮੂਵਮੈਂਟ ਨੂੰ ਸਲਾਮ ਕਰਨਾ। ਫਾਰਮਰਸ ਨੂੰ, ਮੈਂ ਖੁਦ ਫਾਰਮਰ ਪੰਜਾਬ ਤੋਂ ਬਿਲੋਂਗ ਕਰਨਾ, ਇਸ ਲਈ ਮੈਂ ਉਹਨਾਂ ਨੂੰ ਸਲਾਮ ਕਰਨਾ, ਉਹਨਾਂ ਦੀ ਐਫਰਟ ਬਿਲਕੁਲ ਜਸਟੀਫਾਈਡ ਹੈ। ਬਟ ਜੀ ਹੈਵਿੰਗ ਸੈਡ ਦੈਟ, ਮੇਰੀ ਇੱਕ ਬੇਨਤੀ ਹੈ ਤਮਾਮ ਉਹਨਾਂ ਨੂੰ ਜਿਹੜੀ ਉਹਨਾਂ ਦੀ ਲੀਡਰਸ਼ਿਪ ਹੈ ਕਿ ਜਿੱਥੇ ਹਜ਼ਾਰਾਂ ਬੰਦੇ ਇਕੱਠੇ ਹੋਏ ਨੇ ਔਰ ਤੁਸੀਂ ਇੰਨਾ ਇੰਤਜ਼ਾਮ ਕੀਤਾ ਹੈ ਲੰਗਰ ਦਾ, 24 ਘੰਟੇ ਦਵਾਈਆਂ ਦਾ, ਤੇ ਉੱਥੇ ਤੁਸੀਂ ਇੱਕ ਕੰਮ ਜ਼ਰੂਰ ਕਰੋ ਕਿ ਉੱਥੇ ਤੁਸੀਂ ਮਾਸਕ ਔਰ ਹੈਂਡ ਸੈਨੀਟਾਈਜ਼ਰ ਦਾ ਇੰਤਜ਼ਾਮ ਜ਼ਰੂਰ ਕਰੋ ਤਾਂ ਕਿ ਮੇਰੇ ਭਰਾ ਜਿਹੜੇ ਉੱਥੇ ਸਾਰੇ ਨੇ ਇਹ ਬਚ ਸਕਣ, ਕਿਉਂਕਿ ਵਾਇਰਸ ਜਿਹੜਾ ਹੈ ਉਹ ਮਜ਼ਹਬ, ਜ਼ਬਾਨ, ਉਮਰ ਨੂੰ ਨਹੀਂ ਵੇਖਦਾ। ਤੇ ਇਹਨਾਂ ਭਰਾਵਾਂ ਨੇ ਬਾਅਦ ਚੋਂ ਜਿਸ ਵੇਲੇ ਘਰਾਂ ਨੂੰ ਵਾਪਸ ਜਾਣਾ ਹੈ, ਬੀਬੀਆਂ ਨੇ ਜਾਣਾ ਹੈ, ਤੇ ਇਹ ਇਨਫੈਕਸ਼ਨ ਬਹੁਤ ਤੇਜ਼ੀ ਨਾਲ ਫੈਲੇਗੀ ਔਰ ਸਾਡੇ ਵਾਸਤੇ ਬਹੁਤ ਮੁਸ਼ਕਲਾਂ 'ਚ ਇਜ਼ਾਫਾ ਹੋ ਜਾਏਗਾ। ਜੀ ਬੇਸਿਕਲੀ ਇਹ ਹੁਕੂਮਤਾਂ ਨੂੰ ਕਰਨਾ ਚਾਹੀਦਾ ਹੈ ਕਿ ਉਹ ਇੰਤਜ਼ਾਮ ਕਰਨ, ਲੇਕਿਨ ਅਗਰ ਹੁਕੂਮਤ ਜਿਹੜੀ ਹੈ ਉਹ ਨਹੀਂ ਕਰ ਰਹੀ ਤੇ ਮੇਰੇ ਭਰਾ ਜਿਹੜੇ ਨੇ ਉਹ ਮੇਰਾ ਜਿੱਥੇ ਤੱਕ ਮੈਸੇਜ ਪਹੁੰਚੇ ਉਹ ਜ਼ਰੂਰ ਇੰਤਜ਼ਾਮ ਕਰਨ ਔਰ ਜਿਹੜਾ ਮਾਸਕ ਹੈ ਉਹ ਪਾਓ, ਆਪਣੇ ਹੱਥਾਂ ਨੂੰ ਸੈਨੀਟਾਈਜ਼ ਕਰੋ ਔਰ ਚੁੱਕੇ ਤੁਸੀਂ ਇੱਕ ਪ੍ਰੋਸੈਸ਼ਨ ਚੋਂ ਸ਼ਾਇਦ ਫਿਜ਼ੀਕਲ ਡਿਸਟੈਂਸ ਤੁਸੀਂ ਇੰਨਾ ਮੇਨਟੇਨ ਨਹੀਂ ਕਰ ਸਕਦੇ, ਲੇਕਿਨ ਕੋਸ਼ਿਸ਼ ਕਰੋ ਮੈਕਸਿਮਮ ਕਿ ਤੁਸੀਂ ਜਿਹੜਾ ਹੈ ਆਪਣੇ ਆਪ ਨੂੰ ਫਿਜ਼ੀਕਲ ਕੰਟੈਕਟ ਤੋਂ ਵੀ ਬਚਾਓ ਤਾਂ ਕਿ ਤੁਸੀਂ ਇਸ ਵਾਇਰਸ ਦੇ ਫੈਲਾਅ ਦਾ ਜ਼ਰੀਆ ਨਾ ਬਣੋ। ਤੁਹਾਡੀ ਮੂਵਮੈਂਟ ਨੂੰ ਜਿਹੜਾ ਹੈ ਉਹ ਰੱਬ ਕਾਮਯਾਬ ਕਰੇ, ਲੇਕਿਨ ਤੁਸੀਂ ਇਸ ਵਾਇਰਸ ਦੇ ਫੈਲਾਅ ਦਾ ਜ਼ਰੀਆ ਨਾ ਬਣੋ। ਇਹ ਮੇਰਾ ਪੈਗਾਮ ਹੈ ਮੇਰੇ ਭਰਾਵਾਂ ਵਾਸਤੇ। ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਆਪਣਾ ਸਮਾਂ ਕੱਢਣ ਦੇ ਲਈ, ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਉਣ ਦੇ ਲਈ। ਡਿਟੇਲ ਦੇ ਵਿੱਚ ਜਿਹੜੀ ਤੁਸੀਂ ਜਾਣਕਾਰੀ ਇਸ ਕੋਵਿਡ-19 ਦੇ ਹਵਾਲੇ ਨਾਲ ਸਾਨੂੰ ਦਿੱਤੀ ਹੈ, ਤੇ ਜਿਵੇਂ ਇਵੋਲਵ ਹੋ ਰਿਹਾ ਹੈ ਸਾਰਾ ਪਾਰਟ, ਆਉਣ ਵਾਲੇ ਸਮੇਂ ਦੇ ਵਿੱਚ ਵੀ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਨਾਲ ਰਾਬਤਾ ਰੱਖਿਆ ਜਾਵੇ, ਜਿਹੜੀਆਂ ਨਵੀਆਂ ਡਿਵੈਲਪਮੈਂਟਸ ਨੇ ਉਸ ਹਵਾਲੇ ਨਾਲ ਤੁਹਾਡੇ ਨਾਲ ਜ਼ਰੂਰ ਗੱਲ ਕਰਦੇ ਰਹਾਂਗੇ। ਸੋ ਅੱਜ ਦੇ ਸ਼ੋਅ ਦੇ ਵਿੱਚ ਮੈਂ ਹਾਜ਼ਰ ਹਾਂ ਔਰ ਮੇਰੀ ਖੁਸ਼ੀ ਔਰ ਖੁਸ਼ਕਿਸਮਤੀ ਕਿ ਤੁਸੀਂ ਮੈਨੂੰ ਮੌਕਾ ਦਿੱਤਾ, ਤੇ ਮੇਰਾ ਜਿਹੜਾ ਹੈ ਉਹ ਮੈਂ ਜਾਂਦੇ ਹੋਏ ਇਹ ਵੀ ਕਹਾਂਗਾ ਕਿ ਮੈਂ ਕੈਨੇਡੀਅਨ ਗਵਰਨਮੈਂਟ ਦਾ ਬੜਾ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਬਹੁਤ ਅੱਛੇ ਤਰੀਕੇ ਨਾਲ ਕੋਵਿਡ-19 ਨੂੰ ਹੈਂਡਲ ਕੀਤਾ ਹੈ। ਔਰ ਕੈਨੇਡਾ ਦੇ ਵਿੱਚ ਇਨ ਸਪਾਈਟ ਆਫ ਇਟ ਕਿ ਵੀ ਵਰ ਹੈਵਿੰਗ ਲੋਟ ਆਫ ਏਜਿੰਗ ਪੋਪੂਲੇਸ਼ਨ, ਸਾਡਾ ਰਿਜ਼ਲਟ ਬਾਕੀ ਦੁਨੀਆ ਤੋਂ ਬਹੁਤ ਬਿਹਤਰ ਹੈ। ਔਰ ਸਲਾਮ ਹੈ ਸਾਡੇ ਪ੍ਰਾਈਮ ਮਿਨਿਸਟਰ ਨੂੰ ਔਰ ਸਲਾਮ ਹੈ ਉਹਦੀ ਕੈਬਨਿਟ ਨੂੰ, ਜਿਨੇ ਸਾਇੰਟਿਸਟ ਨੂੰ ਅੱਗੇ ਕਰਕੇ ਉਹਨਾਂ ਦੀ ਗੱਲ ਮੰਨ ਕੇ ਉਹਦੇ ਉੱਤੇ ਅਮਲ ਕਰਕੇ ਤੇ ਆਪਣੀ ਪੋਪੂਲੇਸ਼ਨ ਨੂੰ ਬਚਾਇਆ। ਤੇ ਮੈਂ ਬਹੁਤ ਜ਼ਿਆਦਾ ਮਸ਼ਕੂਰ ਹਾਂ ਆਪਣੇ ਪ੍ਰਾਈਮ ਮਿਨਿਸਟਰ ਦਾ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਥੈਂਕ ਯੂ। ਬਹੁਤ ਮਿਹਰਬਾਨੀ ਜੀ, ਖੁਦਾ ਤੁਹਾਨੂੰ ਖੁਸ਼ ਰੱਖੇ। ਥੈਂਕ ਯੂ ਜੀ। ਵਿਊਅਰਸ, ਉਮੀਦ ਕਰਦੇ ਹਾਂ ਜਿਹੜੀ ਅੱਜ ਦੀ ਸਾਡੀ ਇਹ ਵਿਚਾਰ ਚਰਚਾ ਸੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਜਾਂਦੇ ਜਾਂਦੇ ਮੈਂ ਬੇਨਤੀ ਜ਼ਰੂਰ ਕਰਨੀ ਚਾਹੂੰਗਾ ਕਿ TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਤੁਹਾਡੀ ਸਹਾਇਤਾ ਦੀ ਸਾਨੂੰ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਦੇ ਉੱਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੇਜ ਕਰ ਸਕਦੇ ਹੋ। ਚੈੱਕ ਰਾਹੀਂ ਡੋਨੇਸ਼ਨਸ ਭੇਜਣ ਦੇ ਲਈ TV84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਦੇ ਉੱਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਫਿਰ ਦੱਸਦੇ ਹਾਂ ਇੱਕ ਵਾਰ, www.tv84.tv। ਇਸੇ ਦੇ ਨਾਲ ਵਿਊਅਰਸ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।